ਕੈਨੇਡਾ ਦੇ ਵਿੱਚ ਖਾਸ ਕਰਕੇ ਵਿਨੀਪੈਗ ਦੇ ਵਿੱਚ ਖਾਲਸਾ ਏਡ ਦੇ ਲਈ ਜਿਹੜਾ ਖਾਲਸਾ ਏਡ ਗਾਲਾ ਪ੍ਰੋਗਰਾਮ ਹੋਇਆ ਤੇ ਪੰਜਾਬ ਦੇ ਹੜ੍ਹਾਂ ਦੇ ਲਈ ਉੱਥੋਂ ਦੇ ਭੈਣਾਂ ਭਰਾਵਾਂ ਦੀ ਮਦਦ ਲਈ, ਕਿਸਾਨੀ ਦੇ ਲਈ, ਮੁੜ ਵਸੇਬੇ ਦੇ ਲਈ ਇਹਨਾਂ ਨੇ $2.5 ਲੱਖ ਜਿਹੜਾ ਉਹ ਇਕੱਠਾ ਕੀਤਾ। ਕੁਝ ਸਾਲਾਂ ਮਗਰੋਂ ਜਿਹੜਾ ਖਾਲਸਾ ਏਡ ਮੈਨੀਟੋਬਾ ਉਹ ਖਾਲਸਾ ਏਡ ਗਾਲਾ ਕਰਦਾ ਹੁੰਦਾ ਤੇ ਇਸ ਵਾਰ ਜਿਹੜਾ ਖਾਲਸਾ ਏਡ ਦਾ ਗਾਲਾ ਸੀਗਾ ਉਹਦੇ ਵਿੱਚ ਖਾਲਸਾ ਏਡ ਦੇ ਸੰਸਥਾਪਕ ਸਰਦਾਰ ਰਵੀ ਸਿੰਘ ਹੁਣੀ ਵੀ ਸਪੈਸ਼ਲ ਇੰਗਲੈਂਡ ਤੋਂ ਪਹੁੰਚੇ ਹੋਏ ਸੀਗੇ, ਕਿਉਂਕਿ ਜਿਹੜਾ ਗਾਲਾ ਸੀਗਾ ਉਹਦਾ ਪਰਪਸ ਹੀ ਹੁੰਦਾ ਫੰਡ ਰੇਜ਼ਿੰਗ ਕਰਨੀ, ਉਸ ਆਰਗੇਨਾਈਜੇਸ਼ਨ ਦੇ ਲਈ, ਉਸ ਜਥੇਬੰਦੀ ਦੇ ਲਈ ਫੰਡ ਰੇਜ਼ ਕਰਨਾ। ਤੇ ਐਤਕੀ ਸਪੈਸ਼ਲੀ ਜਿਹੜੀ ਹੜ੍ਹਾਂ ਨਾਲ ਤਬਾਹੀ ਹੋਈ ਆ ਉਹਦੇ ਕਰਕੇ ਸਾਰੇ ਭਾਈਚਾਰੇ ਦਾ ਧਿਆਨ ਪੰਜਾਬ ਵੱਲ ਹੈ ਤੇ ਉੱਥੇ ਜਿਹੜਾ ਫਿਰ ਖਾਲਸਾ ਏਡ ਕੰਮ ਵੀ ਕਰ ਰਿਹਾ। ਸੋ ਖਾਸ ਤੌਰ ਦੇ ਉੱਤੇ ਇਸ ਵਾਰ ਕਮਿਊਨਿਟੀ ਨੇ $2.5 ਲੱਖ, ਸੋ ਕਮਿਊਨਿਟੀ ਨੇ $1.5 ਲੱਖ ਇਕੱਠਾ ਕੀਤਾ, ਪਰ ਕਮਿਊਨਿਟੀ ਨੇ ਜਿਹੜੀ ਮੈਨੀਟੋਬਾ ਦੀ ਪ੍ਰੋਵਿੰਸ਼ੀਅਲ ਸਰਕਾਰ ਹੈ ਉਹਨੂੰ ਵੀ ਐਡਵੋਕੇਟ ਕੀਤਾ, ਜਿਹਦੇ ਕਰਕੇ ਤੇ ਖਾਲਸਾ ਏਡ ਦੇ ਪੁਰਾਣੇ ਕੰਮ ਨੂੰ ਦੇਖਦੇ ਹੋਏ ਮੈਨੀਟੋਬਾ ਦੀ ਸਰਕਾਰ ਨੇ ਵੀ ਉਹਦੇ ਵਿੱਚ $1 ਲੱਖ ਦੀ ਜਿਹੜੀ ਕੰਟਰੀਬਿਊਸ਼ਨ ਕੀਤੀ ਹੈ। ਸੋ ਜਿਹੜੇ ਇਹ ਪੈਸੇ ਆ ਇਹ ਪੰਜਾਬ ਲਈ ਇਕੱਠੇ ਹੋਏ ਆ, ਪੰਜਾਬ ਦਾ ਮਤਲਬ ਦੋਨੇ ਪੰਜਾਬ। ਸੋ ਉਹਦੇ ਵਿੱਚ ਜਿਹੜੀ ਫੰਡ ਰੇਜ਼ਿੰਗ ਦੀ ਮੁਹਿੰਮ ਵੀ ਇਹੀ ਸੀਗੀ ਵੀ ਕਿਉਂਕਿ ਹੜ੍ਹ ਤਾਂ ਦੋਨੇ ਪਾਸੇ ਆਇਆ ਤੇ ਦੋਨੋਂ ਪਾਸੇ ਦੇ ਲੋਕੀ ਪ੍ਰਭਾਵਿਤ ਹੋਏ ਆ। ਸੋ ਜਿਹੜੇ ਇਸ ਗਾਲਾ ਦੇ ਵਿੱਚ ਜਿਹੜੇ ਪੈਸੇ ਇਕੱਠੇ ਕੀਤੇ ਗਏ ਆ ਉਹ ਦੋਨੇ ਪੰਜਾਬਾਂ ਨੂੰ ਭੇਜੇ ਜਾਣਗੇ। ਉੱਥੇ ਜਿਹੜੀਆਂ ਖਾਲਸਾ ਏਡ ਦੀਆਂ ਟੀਮਾਂ ਹੈਗੀਆਂ, ਜਿਹੜੀਆਂ ਉੱਥੇ ਹੋਰ ਆਰਗੇਨਾਈਜੇਸ਼ਨਸ ਹੈਗੀਆਂ, ਜਿਹੜੀਆਂ ਲਹਿੰਦੇ ਪੰਜਾਬ 'ਚ ਤੇ ਚੜ੍ਹਦੇ ਪੰਜਾਬ 'ਚ ਮਿਹਨਤ ਕਰ ਰਹੀਆਂ ਮੁੜ ਵਸੇਬੇ ਲਈ, ਜਿਵੇਂ ਤੁਸੀਂ ਦੱਸਿਆ ਲੋਕਾਂ ਨੂੰ ਦੁਬਾਰਾ ਪੈਰਾਂ ਤੇ ਖੜੇ ਕਰਨ ਲਈ, ਤੇ ਜਿਵੇਂ ਭਾਈਚਾਰਾ ਇਨਵੋਲਵਡ ਹੈ। ਉਹ ਇਹ ਨਹੀਂ ਹੈਗਾ ਵੀ ਇਹ ਸਿਰਫ ਇੰਡੀਆ ਵਾਲੇ ਪੰਜਾਬ ਦੇ ਵਿੱਚ ਪੈਸੇ ਵਰਤੇ ਜਾਣਗੇ, ਇਹ ਦੋਨੇ ਪਾਸੇ ਵਰਤੇ ਜਾਣਗੇ ਤੇ ਕੋਸ਼ਿਸ਼ ਇਹ ਹੈ ਵੀ ਰਲ ਮਿਲ ਕੇ ਫੇਰ ਪੰਜਾਬ ਨੂੰ ਖੜੇ ਕੀਤਾ ਜਾ ਸਕੇ। ਅਗਲੀ ਗੱਲ ਕਰੀਏ ਆਪਾਂ ਕੈਨੇਡਾ ਦੇ ਪਾਰਲੀਮੈਂਟ ਸੈਸ਼ਨ ਦੀ। ਇਹ ਹੁਣ ਸ਼ੁਰੂ ਹੋਣ ਜਾ ਰਿਹਾ ਜੀ ਤੇ ਇਹਦੀਆਂ ਕੀ ਪ੍ਰਾਇੋਰਟੀਜ਼ ਹੋਣਗੀਆਂ ਇਸ ਸੈਸ਼ਨ ਦੇ ਵਿੱਚ? ਇਸ ਹਫਤੇ ਦੇ ਸਟਾਰਟ ਤੇ ਤੁਸੀਂ ਲਾ ਲਓ ਵੀ ਅੱਜ 18 ਤਰੀਕ ਹੈ, 16 ਤਰੀਕ ਨੂੰ ਜਿਹੜਾ ਸਾਡਾ ਸੈਸ਼ਨ ਆ ਉਹ ਮੁੜ ਸ਼ੁਰੂ ਹੋਇਆ। ਪੀਅਰ ਪੋਲੀਏਵ ਜਿਹੜੇ ਕਿ ਪਹਿਲੀ ਵਾਰੀ ਜਦੋਂ ਜਿਹੜੀ ਸਾਡੀ ਪ੍ਰਾਇਮਰੀ ਇਲੈਕਸ਼ਨ ਸੀਗੀ ਉਹਦੇ 'ਚ ਉਹ ਹਾਰ ਗਏ ਸੀਗੇ, ਉਹ ਦੁਬਾਰਾ ਅੱਜ ਐਤਕੀ ਪਾਰਲੀਮੈਂਟ ਦੇ ਵਿੱਚ ਹੋਏ ਤੇ ਉਹਨਾਂ ਨੇ ਆਪਣੀ ਜਿਹੜੀ ਕੁਐਸਚਨਿੰਗ ਜਿਹੜਾ ਉਹ ਨਾਰਮਲੀ ਤਿੱਖਾ ਰੁਖ ਅਖਤਿਆਰ ਕਰਦੇ ਹੁੰਦੇ ਆ, ਉਹਨਾਂ ਨੇ ਉਹ ਕੀਤਾ। ਉਹਨਾਂ ਨੇ ਫਿਸਕਲ ਪਾਲਿਸੀਜ਼ ਦੇ ਉੱਤੇ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਰਨੀ ਆ ਉਹਨਾਂ ਨੂੰ ਘੇਰਨਾ ਸ਼ੁਰੂ ਕੀਤਾ। ਪਰ ਖੈਰ ਜਿਹੜੀਆਂ ਸੋ ਕਿਉਂਕਿ ਹੁਣ ਉਹ ਆ ਚੁੱਕਿਆ, ਸੋ ਜਿਹੜੀਆਂ ਪ੍ਰਾਇਰਟੀਜ਼ ਜਿਹੜੀਆਂ ਸਰਕਾਰ ਨੇ ਰੱਖੀਆਂ ਹੈਗੀਆਂ ਉਹ ਜਿਹੜੀ ਇਨੀਸ਼ੀਅਲ ਅਨਾਉਂਸਮੈਂਟ ਦੇ ਵਿੱਚ ਇਕਨੋਮਿਕ ਸਟਰੈਂਥ, ਕਿਉਂਕਿ ਜਿਹੜੇ ਟੈਰਿਫ ਚੱਲ ਰਹੇ ਆ ਕੈਨੇਡਾ ਅਮਰੀਕਾ ਵੱਲੋਂ ਤੇ ਵੈਸੇ ਜਿਹੜੀ ਗਲੋਬਲ ਸਥਿਤੀ ਹੈਗੀ ਆ ਟੈਰਿਫਸ ਦੀ, ਉਹਦੇ ਕਰਕੇ ਜਿਹੜੀ ਇਕਨੋਮੀ ਹੈ ਉਹ ਬਹੁਤ ਅਫੈਕਟਡ ਆ, ਉਹਦੀ ਬਸ ਹੋਈ ਹੈ। ਸੋ ਉਹਨੂੰ ਉਹਦੇ ਸੰਬੰਧ ਦੇ ਵਿੱਚ ਉਹਨੂੰ ਪ੍ਰਾਇਰਿਟੀ ਦੇ ਵਿੱਚ ਰੱਖ ਕੇ ਵੀ ਇਕਨੋਮੀ ਨੂੰ ਦੁਬਾਰਾ ਕਿਵੇਂ ਪੈਰਾਂ ਭਾਰ ਕਰਨਾ। ਸੋ ਇਹ ਪਹਿਲੀ ਪ੍ਰਾਇਰਿਟੀ ਹੈ ਜਿਹੜੀ ਸਰਕਾਰ ਨੇ ਕੀਤੀ ਹੈ। ਉਧਰ ਦੂਜੇ ਪਾਸੇ ਜਿਹੜੇ ਜਸਟਿਸ ਮਿਨਿਸਟਰ ਨੇ ਉਹਨਾਂ ਨੇ ਇੰਟਰੋਡਿਊਸ ਕੀਤਾ ਕੋਈ ਨਵਾਂ ਕਾਨੂੰਨ ਜਿਹਦੇ ਨਾਲ ਕਹਿੰਦੇ ਵੀ ਕ੍ਰਿਮੀਨਲ ਕੋਡ ਜਿਹੜਾ ਉਹਨੂੰ ਅਮੈਂਡ ਕਰੂਗਾ। ਜਿਵੇਂ ਆਪਾਂ ਜ਼ਿਕਰ ਵੀ ਕਰਕੇ ਹਟੇ ਵੀ ਕੈਲੀਫੋਰਨੀਆ ਤੇ ਕੈਨੇਡਾ ਦੀ ਦਿੱਕਤ ਸੇਮ ਹੀ ਹੈ। ਹਾਂਜੀ, ਸੋ ਇਹ ਮੈਂ ਇਹ ਖਬਰ ਨੂੰ ਮਾਫ ਕਰਨਾ ਮੈਂ ਤੁਹਾਨੂੰ ਰੋਕਤਾ। ਇਹਦੇ ਵਿੱਚ ਇੱਕ ਹੋਰ ਜਿਹੜੀ ਦਿੱਕਤ ਆ ਉਹ ਸ਼ਾਇਦ ਸਾਡੇ ਦਰਪੇਸ਼ ਆਉਣੀ ਆ ਹਲੇ, ਉਹ ਇਹ ਕਿ ਇਸ ਕ੍ਰਾਈਮ ਦੇ ਵਿੱਚ ਜਾਂ ਗੈਰ ਸਮਾਜੀ ਅਨਸਰਾਂ ਦੇ ਨਾਲ ਜਿਹੜੀ ਪੰਜਾਬੀ ਭਾਈਚਾਰੇ ਦੀ ਜਿਹੜੀ ਸ਼ਮੂਲੀਅਤ ਆ ਉਹ ਵੱਧਦੀ ਜਾ ਰਹੀ ਆ। ਉਹਦਾ ਨਾਮ ਸੁਰਖੀਆਂ ਦੇ ਵਿੱਚ, ਖਬਰਾਂ ਦੇ ਵਿੱਚ, ਸ਼ਾਇਦ ਇਹ ਵੀ ਸਾਡੇ ਲਈ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਮੂਹਰੇ ਬਹੁਤ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਖੜੀ ਆ। ਮਤਲਬ ਜਿਹੜਾ ਕ੍ਰਾਈਮ ਜਿਹੜਾ ਵੱਧ ਰਿਹਾ, ਜਿਹੜਾ ਪੈਟੀ ਕ੍ਰਾਈਮ ਹੈ ਵੀ ਸਟੋਰਾਂ ਦੇ ਵਿੱਚੋਂ ਸਮਾਨ ਚੱਕਣਾ ਜਾਂ ਉੱਦਾਂ ਦੀ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀ ਮੈਂ ਤੁਹਾਨੂੰ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਅਕਸਰ ਪੰਜਾਬੀ ਰੇਡੀਓ USA ਤੇ ਇਹ ਗੱਲ ਹੁੰਦੀ ਰਹਿੰਦੀ ਹੈ ਵੀ ਮੇਰੇ ਖਿਆਲ ਨਾਲ $999 ਤੋਂ ਜਿਹੜਾ ਘੱਟ ਵਾਲਾ ਜੇ ਚੋਰੀ ਹੈਗੀ ਆ ਉਹਦੇ ਤੇ ਪੁਲਿਸ ਜਾਂ ਕੋਈ ਇੱਕ ਨੰਬਰ ਹੈਗਾ ਹੈ ਨਾ। ਤਾਂ ਇੱਥੇ ਮਤਲਬ ਚਲੋ ਅਮਰੀਕਾ ਦੇ ਵਿੱਚ ਇੱਕ 3 ਸਟ੍ਰਾਈਕ ਲਾਅ ਤਾਂ ਹੈਗਾ, ਇੱਥੇ ਉੱਦਾਂ ਦੀ ਵੀ ਕੋਈ ਚੀਜ਼ ਨਹੀਂ ਹੈਗੀ। ਸੋ ਜਿਹੜੇ ਈਵਨ ਰਿਪੀਟ ਅਫੈਂਡਰ ਵੀ ਹੈਗੇ ਆ, ਪਰ ਜੇ ਉਹ ਕਿਸੇ ਦਾ ਉਹਦੇ 'ਚ ਹਾਰਮ ਨਹੀਂ ਹੋ ਰਿਹਾ, ਸਿਰਫ ਫਾਈਨੈਂਸ਼ੀਅਲ ਹੋਈ ਹੈ, ਤਾਂ ਉਹ ਪੁਲਿਸ ਦੇਖਦੀ ਹੈ ਵੀ ਯਾਰ ਇਹਦੇ ਸਾਡੇ ਕੋਲੇ ਰਿਸੋਰਸਿਸ ਕਿੰਨੇ ਕੁ, ਕੀ ਸਾਨੂੰ ਇਸ ਕ੍ਰਾਈਮ ਨੂੰ ਸੀਰੀਅਸਲੀ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਬੱਸਾਂ ਦੇ ਵਿੱਚ ਥੋੜ੍ਹੀ ਬਹੁਤੀ ਹੱਥਾਪਾਈ ਹੋ ਜਾਣੀ, ਜਾਂ ਲਾਇਬ੍ਰੇਰੀ ਦੇ ਵਿੱਚ ਬੰਦੇ ਵੜ ਰਹੇ ਆ, ਜਾਂ ਸਟੋਰਾਂ ਦੇ ਵਿੱਚ ਜਿਹੜੀ ਚੋਰੀ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਹੈ। ਫਿਰ ਉਹਦੇ ਨਾਲ ਹੁਣ ਅੱਗੇ ਕੀ ਹੋਇਆ, ਘਰਾਂ ਦੇ ਵਿੱਚ ਬ੍ਰੇਕ ਇਨ ਹੋਣੇ ਵੀ ਸ਼ੁਰੂ ਹੋ ਗਏ। ਸੋ ਘਰਾਂ ਦੇ ਵਿੱਚ ਵੀ ਕਾਫੀ ਚਿਰ ਤੋਂ ਮਤਲਬ ਜਿਹੜਾ ਪੀਅਰ ਪੋਲੀਏਵ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਆ, ਉਹਨਾਂ ਦਾ ਤਾਂ ਇਹ ਰਿਟੋਰਿਕ ਹੀ ਸੀਗਾ ਵੀ ਅਸੀਂ ਕ੍ਰਾਈਮ ਨੂੰ ਬਹੁਤ ਕੜੇ ਹੱਥੀਂ ਲਵਾਂਗੇ। ਠੀਕ ਹੈ, ਤੇ ਪਰ ਹੁਣ ਉਹਨਾਂ ਦੀ ਸਰਕਾਰ ਨਹੀਂ ਆਈ। ਪਰ ਮਾਰਕ ਕਾਰਨੀ ਕਿਉਂਕਿ ਜਸਟਿਨ ਟਰੂਡੋ ਨਾਲੋਂ ਉਹ ਆਪਣੇ ਆਪ ਨੂੰ ਅੱਡ ਦਿਖਾਉਣਾ ਚਾਹੁੰਦੇ ਆ, ਉਹ ਵੀ ਇਹਦੇ ਉੱਤੇ ਸਟੈਪ ਲੈਣੇ ਚਾਹੁੰਦੇ ਆ। ਇਹ ਤਾਂ ਸਾਡੀ ਸੁਸਾਇਟੀ ਦਾ ਫੇਲੀਅਰ ਹੈ ਨਾ। ਮਤਲਬ ਨਾਰਮਲੀ ਲੋਕੀ ਉਹਨੂੰ ਇੱਕ ਹੀ ਐਂਗਲ ਤੋਂ ਦੇਖਦੇ ਆ ਵੀ ਯਾਰ ਕਿਉਂਕਿ ਪੁਲਿਸ ਜਾਂ ਸਰਕਾਰਾਂ ਨਰਮ ਹੋ ਗਈਆਂ ਤਾਂ ਕਰਕੇ ਕ੍ਰਾਈਮ ਵੱਧ ਗਿਆ। ਜਿਹੜਾ ਦੂਜਾ ਪੱਖ ਇਹ ਹੈ ਵੀ ਐਜ਼ ਅ ਸੁਸਾਇਟੀ ਕਿਉਂਕਿ ਪੈਸੇ ਦੀ ਹੋੜ ਇੰਨੀ ਲੱਗੀ ਹੋਈ ਆ, ਹਰ ਬੰਦੇ ਨੂੰ ਹੈਗਾ ਵੀ ਯਾਰ ਮੈਂ ਹੀ ਕਰ ਲਵਾਂ। ਉਸ ਤੋਂ ਬਾਅਦ ਫਿਰ ਵਿੱਚ ਜਿਹੜੀਆਂ ਸਰਕਾਰਾਂ ਦਾ ਫੋਕਸ ਚਾਹੇ ਕਰਪਸ਼ਨ ਲਾ ਲਓ ਜਾਂ ਹੋਰ ਹੀ ਗੱਲਾਂ ਦੇ ਉੱਤੇ ਆ ਵੀ ਜਿਹੜੀਆਂ ਨਿਮਾਣੀਆਂ
ਨਤਾਣੀਆਂ ਨਤਾਣੀਆਂ ਧਿਰਾਂ ਨੇ ਜਿਹੜੀਆਂ ਗਰੀਬ ਕਮਿਊਨਿਟੀਜ਼ ਆ, ਅਮਰੀਕਾ ਦੇ ਵਿੱਚ ਵੀ ਸੇਮ ਪ੍ਰੋਬਲਮਸ ਆ, ਜਿਹਦੇ ਕਰਕੇ ਜਿਹੜੀ ਬਲੈਕ ਲਾਈਵਜ਼ ਮੈਟਰ ਲਹਿਰ ਚੱਲੀ ਸੀ ਵੀ ਉਹ ਸਾਰੇ ਕਿਤੇ ਹੀ ਸੇਮ ਹੀ ਚੀਜ਼ ਆ ਵੀ ਸੋਸਾਇਟੀ ਦਾ ਕਲੈਕਟਿਵ ਫੇਲੀਅਰ ਹੈ ਵੀ ਅਸੀਂ ਉਦਾਂ ਦੇ ਬੱਚੇ ਗਰੋ ਅਪ ਹੋਣ ਦੇ ਰਹੇ ਹਾਂ, ਉਦਾਂ ਦੇ ਜਿਹੜੇ ਟੀਨਏਜਰਸ ਐਡਲਟਸ ਅਸੀਂ ਗਰੋ ਅਪ ਹੋਣ ਦੇ ਰਹੇ ਹਾਂ ਵੀ ਉਹਨਾਂ ਨੂੰ ਇੱਕ ਇਦਾਂ ਦਾ ਅਸੀਂ ਵਧੀਆ ਸ਼ਾਂਤ ਮਾਹੌਲ ਨਹੀਂ ਦੇ ਸਕੇ। ਮਾਈਕ ਕਾਰਨੇ ਜਿਹੜੇ ਨੇ ਕੈਨੇਡਾ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਮੈਕਸੀਕੋ ਵੱਲ ਰਵਾਨਾ ਹੋਏ ਨੇ। ਕੀ ਗੱਲਬਾਤ ਦੀਆਂ ਸੰਭਾਵਨਾਵਾਂ ਨੇ, ਕਿਹੜੇ ਮੁੱਦਿਆਂ ਤੇ ਗੱਲਬਾਤ ਇਹਨਾਂ ਦੋਨਾਂ ਆਗੂਆਂ ਦੇ ਦਰਮਿਆਨ ਹੋ ਸਕਦੀ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕੈਨੇਡਾ ਦੇ ਅਹਿਮ ਇਸ਼ੂਜ਼ ਨੂੰ ਲੈ ਕੇ, ਕੈਨੇਡਾ ਦੇ ਸਿਆਸੀ ਮਸਲਿਆਂ ਨੂੰ ਲੈ ਕੇ, ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ, ਕੈਨੇਡਾ ਦੇ ਵਿੱਚ ਜਿਹੜਾ ਸਿੱਖ ਡਾਇਸਪੋਰਾ ਉਸ ਦੇ ਦਰਮਿਆਨ ਕੀ ਖਬਰਾਂ ਨੇ ਤੇ ਕਿਹੜੀਆਂ ਖਬਰਾਂ ਜਿਹੜੀਆਂ ਨੇ ਉਹ ਸਾਡੇ ਆਉਣ ਵਾਲੇ ਭਵਿੱਖ ਨੂੰ ਵੀ ਜਿਹੜਾ ਉਹ ਤੈਅ ਕਰਨਗੀਆਂ। ਅਮਰੀਕਾ ਕੈਨੇਡਾ ਰਿਸ਼ਤਿਆਂ ਤੇ ਵੀ ਲੰਘੇ ਦਿਨੀ ਆਪਾਂ ਖਾਸੀ ਚਰਚਾ ਕੀਤੀ ਤੇ ਇਸੇ ਸੰਦਰਭ ਨੂੰ, ਇਸੇ ਗੱਲਬਾਤ ਨੂੰ, ਇਸੇ ਹੀ ਕੜੀ ਨੂੰ ਹੋਰ ਅੱਗੇ ਤੋਰਦਿਆਂ ਇੱਕ ਵਾਰ ਫਿਰ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ ਕੈਨੇਡਾ ਤੋਂ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਪ੍ਰਵੀਨ ਸ਼ਰਮਾ ਜੀ ਤੁਹਾਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਆਪਾਂ ਜੇ ਗੱਲਬਾਤ ਕਰੀਏ ਤਾਂ ਸ਼ੁਰੂਆਤ ਕਰੀਏ ਪੰਜਾਬ ਦੇ ਫਲੱਡਸ ਤੋਂ। ਉੱਥੇ ਹੜ੍ਹਾਂ ਨੇ ਜਿਹੜੀ ਭਿਆਨਕ ਤਬਾਹੀ ਮਚਾਈ ਹੈ ਉਹ ਗੁਰਜਸਪਾਲ ਸਿੰਘ ਜੀ ਕਿਸੇ ਤੋਂ ਲੁਕੀ ਨਹੀਂ ਆ ਜੀ। ਵਿਸ਼ਵ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੇ ਉੱਥੇ ਤਤਪਰ ਨੇ ਆਪਣਾ ਦਾਨ ਦੇਣ ਦੇ ਲਈ, ਜਿਹੜੇ ਪਹੁੰਚ ਨਹੀਂ ਸਕਦੇ ਤੇ ਜਿਹੜੇ ਪਹੁੰਚ ਰਹੇ ਨੇ ਉੱਥੇ ਉਹ ਸੇਵਾ ਕਰਨ ਦੇ ਵਿੱਚ ਮੋਹਰੀ ਨੇ ਇੱਕ ਦੂਜੇ ਤੋਂ। ਸਰਕਾਰਾਂ ਕਿਤੇ ਨਜ਼ਰ ਨਹੀਂ ਆ ਰਹੀਆਂ, ਆਪਾਂ ਨੂੰ ਪਤਾ ਹੀ ਹੈ, ਤੇ ਸਰਕਾਰ ਹੁਣ ਖੁਦ ਹੱਥ ਅੱਡ ਰਹੀ ਹੈ। ਉਹ ਕਹਿ ਰਹੀ ਹੈ NRIs ਨੂੰ ਕਿ ਸਾਨੂੰ ਪੈਸੇ ਦਿਓ, ਪਰ NRIs ਪਹਿਲਾਂ ਹੀ ਲੱਗੇ ਹੋਏ ਨੇ, ਉਹ ਕਿਸੇ ਸਰਕਾਰਾਂ ਦੀ ਵੇਟ ਥੋੜ੍ਹੋ ਕਰਦੇ ਨੇ। ਕੈਨੇਡਾ ਦੇ ਵਿੱਚ ਖਾਸ ਕਰਕੇ ਵਿਨੀਪੈਗ ਦੇ ਵਿੱਚ ਜਿਹੜੀਆਂ ਉੱਥੇ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਖਾਲਸਾ ਏਡ ਦੇ ਲਈ ਜਿਹੜਾ ਖਾਲਸਾ ਏਡ ਗਾਲਾ ਪ੍ਰੋਗਰਾਮ ਹੋਇਆ ਤੇ ਪੰਜਾਬ ਦੇ ਹੜ੍ਹਾਂ ਦੇ ਲਈ, ਉੱਥੋਂ ਦੇ ਭੈਣਾਂ ਭਰਾਵਾਂ ਦੀ ਮਦਦ ਲਈ, ਕਿਸਾਨੀ ਦੇ ਲਈ, ਮੁੜ ਵਸੇਬੇ ਦੇ ਲਈ ਇਹਨਾਂ ਨੇ $2.5 ਲੱਖ ਜਿਹੜਾ ਉਹ ਇਕੱਠਾ ਕੀਤਾ ਜੀ। ਹਾਂਜੀ, ਸੋ ਜਿਹੜਾ ਖਾਲਸਾ ਏਡ ਮੈਨੀਟੋਬਾ ਦਾ ਜਿਹੜਾ ਚੈਪਟਰ 2016 ਦੇ ਵਿੱਚ ਐਸਟੈਬਲਿਸ਼ ਹੋਇਆ ਸੀਗਾ ਆਪਣੇ ਮੈਨੀਟੋਬਾ ਦੇ ਵਿੱਚ, ਕੈਨੇਡਾ ਦੇ ਵਿੱਚ ਉਹ ਤੋਂ ਪੁਰਾਣਾ, ਤੇ ਉਦੋਂ ਤੋਂ ਹੀ ਬੜੀ ਸਰਗਰਮੀ ਦੇ ਨਾਲ ਉਹ ਜਿਹੜੇ ਖਾਲਸਾ ਏਡ ਦੇ ਪ੍ਰੋਗਰਾਮ ਹੈਗੇ ਆ, ਚਾਹੇ ਉਹ ਪੰਜਾਬ ਦੇ ਵਿੱਚ, ਚਾਹੇ ਉਹ ਮਿਡਲ ਈਸਟ ਦੇ ਵਿੱਚ, ਈਸਟਰਨ ਯੂਰਪ ਦੇ ਵਿੱਚ, ਜਿੱਥੇ ਵੀ ਖਾਲਸਾ ਏਡ ਜਾਂਦੀ ਹੈ ਉੱਥੇ ਉਹਨਾਂ ਦੇ ਪ੍ਰੋਗਰਾਮਸ ਨੂੰ ਸਪੋਰਟ ਕਰਦਾ। ਇੱਥੇ ਮੈਨੀਟੋਬਾ ਦੇ ਵਿੱਚ ਸਪੈਸ਼ਲੀ ਜਿਹੜੇ ਕੋਈ ਵੀ ਜਦੋਂ ਕਿਸੇ ਵੀ ਭਾਈਚਾਰੇ ਨੂੰ ਲੋੜ ਹੁੰਦੀ ਹੈ, ਜਿਵੇਂ ਗਰਮੀਆਂ ਦੇ ਵਿੱਚ ਜਦੋਂ ਮੈਨੀਟੋਬਾ ਦੇ ਵਿੱਚ ਅੱਗਾਂ ਲੱਗੀਆਂ ਸੀ, ਉਦੋਂ ਵੀ ਖਾਲਸਾ ਏਡ ਨੇ, ਜਿਹੜੇ ਖਾਲਸਾ ਏਡ ਮੈਨੀਟੋਬਾ ਚੈਪਟਰ ਨੇ, ਜਿਹੜੀਆਂ ਉਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਸੀਗੀਆਂ ਉਹ ਇਕੱਠੀਆਂ ਕਰਕੇ ਜਿਹੜੇ ਅੱਗਾਂ ਨਾਲ ਪ੍ਰਭਾਵਿਤ ਲੋਕ ਸਨ ਉਹਨਾਂ ਨੂੰ ਦਿੱਤੇ ਸਨ। ਸੋ ਜਿਹੜਾ ਖਾਲਸਾ ਏਡ ਦਾ ਮੈਨੀਟੋਬਾ ਚੈਪਟਰ ਹੈ ਉਹ ਖਾਲਸਾ ਏਡ ਗਲੋਬਲ ਵਾਂਗੂ ਤੇ ਖਾਲਸਾ ਏਡ ਪੰਜਾਬ ਵਾਂਗੂ ਇੱਥੋਂ ਦੀ ਸਿੱਖ ਪੰਜਾਬੀ ਕਮਿਊਨਿਟੀ ਦਾ ਇੱਕ ਅਨਿੱਖੜਵਾਂ ਅੰਗ ਹੈ। ਸੋ ਉਸੇ ਦੇ ਤਹਿਤ ਕੁਛ ਕੁ ਸਾਲਾਂ ਮਗਰੋਂ ਜਿਹੜਾ ਖਾਲਸਾ ਏਡ ਮੈਨੀਟੋਬਾ ਉਹ ਖਾਲਸਾ ਏਡ ਗਾਲਾ ਕਰਦਾ ਹੁੰਦਾ, ਤੇ ਇਸ ਵਾਰ ਜਿਹੜਾ ਖਾਲਸਾ ਏਡ ਦਾ ਗਾਲਾ ਸੀਗਾ ਉਹਦੇ ਵਿੱਚ ਖਾਲਸਾ ਏਡ ਦੇ ਸੰਸਥਾਪਕ ਸਰਦਾਰ ਰਵੀ ਸਿੰਘ ਹੁਣੀ ਵੀ ਸਪੈਸ਼ਲ ਇੰਗਲੈਂਡ ਤੋਂ ਪਹੁੰਚੇ ਹੋਏ ਸੀਗੇ। ਸੋ ਉਹਦੇ ਵਿੱਚ ਸਾਰੇ, ਕਿਉਂਕਿ ਜਿਹੜਾ ਗਾਲਾ ਸੀਗਾ ਉਹਦਾ ਪਰਪਸ ਹੀ ਹੁੰਦਾ ਫੰਡ ਰੇਜ਼ਿੰਗ ਕਰਨੀ, ਉਸ ਆਰਗੇਨਾਈਜੇਸ਼ਨ ਦੇ ਲਈ, ਉਸ ਜਥੇਬੰਦੀ ਦੇ ਲਈ ਫੰਡ ਰੇਜ਼ ਕਰਨਾ। ਤੇ ਐਤਕੀ ਸਪੈਸ਼ਲੀ ਜਿਹੜੀ ਹੜ੍ਹਾਂ ਨਾਲ ਤਬਾਹੀ ਹੋਈ ਆ ਉਹਦੇ ਕਰਕੇ ਸਾਰੇ ਭਾਈਚਾਰੇ ਦਾ ਧਿਆਨ ਪੰਜਾਬ ਵੱਲ ਹੈ ਤੇ ਉੱਥੇ ਜਿਹੜਾ ਫਿਰ ਖਾਲਸਾ ਏਡ ਕੰਮ ਵੀ ਕਰ ਰਿਹਾ। ਸੋ ਖਾਸ ਤੌਰ ਦੇ ਉੱਤੇ ਇਸ ਵਾਰ ਕਮਿਊਨਿਟੀ ਨੇ $2.5 ਲੱਖ, ਸੋ ਕਮਿਊਨਿਟੀ ਨੇ $1.5 ਲੱਖ ਇਕੱਠਾ ਕੀਤਾ, ਪਰ ਕਮਿਊਨਿਟੀ ਨੇ ਜਿਹੜੀ ਮੈਨੀਟੋਬਾ ਦੀ ਪ੍ਰੋਵਿੰਸ਼ੀਅਲ ਸਰਕਾਰ ਹੈ ਉਹਨੂੰ ਵੀ ਐਡਵੋਕੇਟ ਕੀਤਾ, ਜਿਹਦੇ ਕਰਕੇ ਤੇ ਖਾਲਸਾ ਏਡ ਦੇ ਪੁਰਾਣੇ ਕੰਮ ਨੂੰ ਦੇਖਦੇ ਹੋਏ ਮੈਨੀਟੋਬਾ ਦੀ ਸਰਕਾਰ ਨੇ ਵੀ ਉਹਦੇ ਵਿੱਚ $1 ਲੱਖ ਦੀ ਜਿਹੜੀ ਕੰਟਰੀਬਿਊਸ਼ਨ ਕੀਤੀ ਹੈ। ਇਹ ਦੇਖੋ ਵੀ ਜਿਹੜੀਆਂ ਬਾਹਰਲੀਆਂ ਸਰਕਾਰਾਂ ਨੇ ਇਹ ਹੋਰ ਚੈਰਿਟੀਜ਼ ਦੇ ਨਾਲ ਜਾਂ ਜਿਹੜੇ ਇਹਨਾਂ ਦੇ ਆਪਾਂ ਜਿਵੇਂ US ਦੇ ਵਿੱਚ USAID ਆ ਜਿਹੜੀ ਕਿ ਡੋਨਲਡ ਟਰੰਪ ਉਹਨਾਂ ਨੇ ਹੁਣ ਬਿਲਕੁਲ ਤਬਾਹ ਕਰ ਦਿੱਤੀ ਹੈ, ਪਰ ਜਿਹੜੀ ਇਹਨਾਂ ਦੀਆਂ ਹੋਰ NGOs, ਜਿਹੜੀਆਂ ਇਹਨਾਂ ਦੀਆਂ ਹੋਰ ਨਾਨ ਪ੍ਰੋਫਿਟਸ ਹੁੰਦੀਆਂ, ਉਹਨਾਂ ਦੇ ਨਾਲ ਇਹ ਦੂਜੇ ਮੁਲਕਾਂ ਨੂੰ ਪੈਸੇ ਭੇਜਦੀਆਂ ਨੇ। ਪਰ ਆਪਾਂ ਕਦੇ ਵੀ ਨਹੀਂ ਸੀ ਇਹ ਗੱਲ ਸੁਣੀ ਵੀ ਹਾਂ ਕਿਸੇ ਸਰਕਾਰੀ ਸੰਸਥਾ ਨੇ ਪੰਜਾਬ ਦੇ ਵਿੱਚ ਕਿਸੇ ਚੱਲ ਰਹੇ ਕੰਮ ਦੇ ਲਈ ਪੈਸੇ ਭੇਜ ਜਾਂਦੇ ਹੋਣਗੇ, ਪਰ ਐਟਲੀਸਟ ਉਹ ਲੁਕਵੇਂ ਹੋਣਗੇ ਜਾਂ ਜਿਹੜੀਆਂ ਕੁਝ ਮਤਲਬ ਜਿਹੜੇ ਤਰੀਕੇ ਨਾਲ ਜਿਹੜੇ ਐਡਵੋਕੇਸੀ ਗਰੁੱਪ ਹੈ ਮੇਬੀ ਉਹ ਲੈ ਕੇ ਜਾਂਦੇ ਹੋਣਗੇ। ਪਰ ਇਸ ਲੈਵਲ ਤੇ ਮਤਲਬ ਜਿਹੜੀ ਖਾਲਸਾ ਏਡ ਨੂੰ ਇਹ ਪੈਸੇ ਦੇਣਾ, ਇਹਦੇ ਚ ਜਿਹੜੀ ਮੈਨੀਟੋਬਾ ਸਰਕਾਰ ਦੀ ਪਹਿਲ ਕਦਮੀ ਹੈ। ਪਹਿਲੀ ਗੱਲ ਤਾਂ ਉਹਦੇ ਲਈ ਮੈਨੀਟੋਬਾ ਸਰਕਾਰ ਵਧਾਈ ਦੀ ਪਾਤਰ ਹੈ। ਇਹਦੇ ਵਿੱਚ ਜਿਹੜਾ ਪੈਸੇ ਇਕੱਠੇ ਹੋਏ ਦੀ ਹੋਰ ਇੱਕ ਮੈਂ ਖਾਸੀਅਤ ਦੱਸਦਾ ਪ੍ਰਵੀਨ ਸ਼ਰਮਾ ਜੀ। ਜੀ। ਸੋ ਜਿਹੜੇ ਇਹ ਪੈਸੇ ਆ ਇਹ ਪੰਜਾਬ ਲਈ ਇਕੱਠੇ ਹੋਏ ਆ। ਪੰਜਾਬ ਦਾ ਮਤਲਬ ਦੋਨੇ ਪੰਜਾਬ ਹੈ।
ਸੋ ਉਹਦੇ ਵਿੱਚ ਜਿਹੜੀ ਰਹਿੰਦੇ ਨੂੰ ਵੀ ਜਾਣਾ। ਜਿਹੜੀ ਫੰਡ ਰੇਜ਼ਿੰਗ ਦੀ ਮੁਹਿੰਮ ਵੀ ਇਹੀ ਸੀਗੀ ਵੀ ਕਿਉਂਕਿ ਹੜ੍ਹ ਤਾਂ ਦੋਨੇ ਪਾਸੇ ਆਏ ਆ ਤੇ ਦੋਨੋਂ ਪਾਸੇ ਦੇ ਲੋਕੀ ਪ੍ਰਭਾਵਿਤ ਹੋਏ ਆ। ਸੋ ਜਿਹੜੇ ਇਸ ਗਾਲਾ ਦੇ ਵਿੱਚ ਜਿਹੜੇ ਪੈਸੇ ਇਕੱਠੇ ਕੀਤੇ ਗਏ ਆ ਉਹ ਦੋਨੇ ਪੰਜਾਬਾਂ ਨੂੰ ਭੇਜੇ ਜਾਣਗੇ। ਉੱਥੇ ਜਿਹੜੀਆਂ ਖਾਲਸਾ ਏਡ ਦੀਆਂ ਟੀਮਾਂ ਹੈਗੀਆਂ, ਜਿਹੜੀਆਂ ਉੱਥੇ ਹੋਰ ਆਰਗੇਨਾਈਜੇਸ਼ਨਸ ਹੈਗੀਆਂ, ਜਿਹੜੀਆਂ ਲਹਿੰਦੇ ਪੰਜਾਬ 'ਚ ਤੇ ਚੜ੍ਹਦੇ ਪੰਜਾਬ 'ਚ ਮਿਹਨਤ ਕਰ ਰਹੀਆਂ ਮੁੜ ਵਸੇਬੇ ਲਈ, ਜਿਵੇਂ ਤੁਸੀਂ ਦੱਸਿਆ, ਲੋਕਾਂ ਨੂੰ ਦੁਬਾਰਾ ਪੈਰਾਂ ਤੇ ਖੜੇ ਕਰਨ ਲਈ, ਤੇ ਜਿਵੇਂ ਭਾਈਚਾਰਾ ਇਨਵੋਲਵਡ ਹੈ। ਉਹ ਇਹ ਨਹੀਂ ਹੈਗਾ ਵੀ ਇਹ ਸਿਰਫ ਇੰਡੀਆ ਵਾਲੇ ਪੰਜਾਬ ਦੇ ਵਿੱਚ ਪੈਸੇ ਵਰਤੇ ਜਾਣਗੇ, ਇਹ ਦੋਨੇ ਪਾਸੇ ਵਰਤੇ ਜਾਣਗੇ। ਤੇ ਕੋਸ਼ਿਸ਼ ਇਹ ਹੈ ਵੀ ਰਲ ਮਿਲ ਕੇ ਫੇਰ ਪੰਜਾਬ ਨੂੰ ਦੁਬਾਰਾ, ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਨੂੰ ਦੁਬਾਰਾ ਐਨ ਚੜ੍ਹਦੀ ਕਲਾ ਦੇ ਵਿੱਚ ਕਰਕੇ ਉਹਨਾਂ ਨੂੰ ਦੁਬਾਰਾ ਖੜੇ ਕੀਤਾ ਜਾ ਸਕੇ। ਜੀ ਬਿਲਕੁਲ, ਨਾਲੇ ਜਿਹੜਾ ਰਾਹਤ ਹੈ ਜੀ ਕਿਸੇ ਨੂੰ, ਉਹ ਜਾਂ ਜਿਹੜਾ ਹੁਣ ਹੜ੍ਹ ਆ, ਇਹਨਾਂ ਨੇ ਸਰਹੱਦਾਂ ਥੋੜ੍ਹੋ ਦੇਖੀਆਂ ਨੇ, ਜੀ ਤੇ ਰਾਹਤ ਦੇ ਵਿੱਚ ਤਾਂ ਵੈਸੇ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ, ਤੇ ਆਪਣੇ ਤੇ ਸਿਧਾਂਤ ਦੇ ਵਿੱਚ ਹੀ ਹੈ ਨਹੀਂ ਕਿਸੇ ਨਾਲ ਭੇਦਭਾਵ ਜਾਂ ਕਿਸੇ ਨਾਲ ਵਿਤਕਰਾ, ਕੋਈ ਸੂਬੇ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਤੇ। ਸੋ ਚੰਗੀ ਗੱਲ ਹੈ। ਚਲੋ ਉੱਧਰ ਵੀ ਬੰਦੇ ਹੀ ਨੇ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ, ਉਹ ਵੀ ਤਾਂ ਇਨਸਾਨ ਹੀ ਨੇ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਨੇ। ਜੀ ਸੋ ਸਾਂਝਾ ਹੀ ਹੰਭਲਾ ਤੇ ਸਾਂਝਾ ਹੀ ਥਾਂ ਦੇ ਉੱਤੇ ਸਾਂਝੇ ਯਤਨ ਜਿਹੜੇ ਆ ਉਹ ਚੰਗੇ ਹੀ ਹੁੰਦੇ ਆ ਹਮੇਸ਼ਾ। ਤੇ ਬਾਕੀ ਮਨੁੱਖਤਾ ਦੇ ਲਈ ਇਹ ਸਾਰਾ ਆਪਾਂ ਕਰ ਰਹੇ ਹਾਂ, ਤੇ ਇਹਦੇ ਵਿੱਚ ਹੱਦਾਂ ਸਰਹੱਦਾਂ ਜਿਹੜੀਆਂ ਨੇ ਉਹ ਬੜੀ ਛੋਟੀ ਜੀ ਗੱਲ ਮੇਰੇ ਹਿਸਾਬ ਨਾਲ ਤਾਂ ਰਹਿ ਜਾਂਦੀਆਂ ਨੇ। ਜੀ ਪ੍ਰਵੀਨ ਜੀ, ਇਹਦੇ ਚ ਨਾ ਮੈਂ ਮਾਫੀ ਚਾਹੁੰਦਾ ਵੀ ਜਿਹੜੀ ਇੱਕ ਹੋਰ ਬੜੀ ਸੋਹਣੀ ਗੱਲ ਸੀਗੀ, ਕਿਉਂਕਿ ਮੈਂ ਇਹ ਅਟੈਂਡ ਕੀਤਾ, ਮੈਨੀਟੋਬਾ ਦੇ ਮੁੱਖ ਮੰਤਰੀ ਵੀ ਇਸ ਗਾਲਾ ਦੇ ਵਿੱਚ ਪਹੁੰਚੇ ਸੀਗੇ। ਉਹਨਾਂ ਨੇ ਮਤਲਬ ਉਹ ਫੈਮਿਲੀਅਰ ਸੀਗੇ ਆਰਗੇਨਾਈਜੇਸ਼ਨ ਦੇ ਨਾਲ। ਉਹਨਾਂ ਨੇ ਦੱਸਿਆ ਵੀ ਹਾਂ ਉਹਨਾਂ ਨੇ ਕਿਉਂ ਫੈਸਲਾ ਲਿਆ ਇਹ ਪੈਸੇ ਦੇਣ ਦਾ। ਮੈਂ ਉੱਥੇ ਨਾ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਨੈਰੇਟਿਵ ਚੱਲਦਾ ਜਾਂ ਇੰਡੀਅਨ ਸਰਕਾਰ ਜਿਹੜਾ ਇੱਕ ਨੈਰੇਟਿਵ ਚਲਾਉਂਦੀ ਹੈ, ਜਿਵੇਂ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀਗਾ ਵੀ ਉੱਥੇ ਵੀ ਜਿਹੜੀ ਖਾਲਸਾ ਜਿਹੜਾ ਤਾਂ ਖਾਲਿਸਤਾਨੀ ਹੈ ਜਾਂ ਇਹ ਇਕੱਲੇ ਸਿੱਖਾਂ ਦੀ ਜਥੇਬੰਦੀ ਹੈ। ਇੰਡੀਅਨ ਸਰਕਾਰ ਦੇਖੋ ਇਹ ਵਾਲਾ ਨੈਰੇਟਿਵ ਚਲਾਉਂਦੀ ਆ ਵੀ ਇਹ ਖਾਲਿਸਤਾਨੀਆਂ ਦੀ ਜਥੇਬੰਦੀ ਹੈ, ਸਿੱਖਾਂ ਦੀ ਜਥੇਬੰਦੀ ਹੈ, ਇਹਨਾਂ ਦਾ ਅਲਟੀਰੀਅਰ ਮੋਟਿਵ ਨੇ। ਫਿਰ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਈ ਕਹਿੰਦੇ ਕਹਾਉਂਦੇ ਸਿੱਖ, ਕਈ ਈਵਨ ਕੱਟੜ ਖਾਲਿਸਤਾਨੀ, ਉਹ ਖਾਲਸਾ ਏਡ ਨੂੰ ਇਹ ਕੁਐਸਚਨ ਕਰਦੇ ਵੀ ਯਾਰ ਇਹ ਤਾਂ ਸਿੱਖਾਂ ਨੂੰ ਪੈਸਾ ਹੀ ਨਹੀਂ ਦਿੰਦੇ। ਦੋਨੇ ਪਾਸੇ ਤੋਂ ਜਿਹੜਾ ਅਟੈਕ ਹੈ ਉਹ ਸੈਨਾ ਖਾਲਸਾ ਏਡ ਜਥੇਬੰਦੀ ਨੂੰ, ਹਨਾ। ਹਾਲਾਂਕਿ ਜਿਹੜੀਆਂ ਇਦਾਂ ਦੀਆਂ ਇੰਸਟੀਟਿਊਸ਼ਨਸ ਆ, ਮਤਲਬ ਨੋ ਡਾਊਟ ਸਿੱਖ ਕਮਿਊਨਿਟੀ ਦੇ ਉੱਤੇ, ਸਿੱਖ ਕੌਮ ਤੇ ਪੰਜਾਬ ਤੇ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਵੀ ਅਸੀਂ ਇਕੱਠੇ ਹੋ ਜਾਂਦੇ ਹਾਂ। ਸਾਡੇ ਕੋਲੇ ਸਾਡੇ ਗੁਰਦੁਆਰੇ ਆ, ਸਾਡੇ ਕੋਲੇ ਸਾਡੀਆਂ ਹੋਰ ਬਹੁਤ ਇੰਸਟੀਟਿਊਸ਼ਨਸ ਨੇ, ਪਰ ਗਲੋਬਲ ਲੈਵਲ ਤੇ ਖਾਲਸਾ ਏਡ ਵਰਗੀ ਇੱਕ ਇੰਸਟੀਟਿਊਸ਼ਨ ਦਾ ਬਣਨਾ, ਉਹਦਾ ਡਿਵੈਲਪ ਹੋਣਾ, ਇਹ ਬੜੀ ਮਿਹਨਤ ਨਾਲ, ਬਹੁਤ ਕਿਸਮਤ ਨਾਲ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀਆਂ ਇਦਾਂ ਦੀਆਂ ਜਥੇਬੰਦੀਆਂ ਐਸਟੈਬਲਿਸ਼ ਹੁੰਦੀਆਂ। ਹੋ ਸਕਦਾ ਵੀ ਕਿਤੇ ਜਿੱਥੇ ਤੁਸੀਂ ਚਾਹੁੰਦੇ ਹੋਵੇਂ ਹਾਂ ਉਹ ਜਥੇਬੰਦੀ ਨਾ ਪਹੁੰਚ ਸਕੇ, ਤੇ ਅਸੀਂ ਉਸ ਚੀਜ਼ ਨੂੰ ਕੁਐਸਚਨ ਕਰਨਾ ਚਾਹੁੰਦੇ ਹਾਂ। ਪਰ ਜਿਹੜੀ ਇਦਾਂ ਦੀਆਂ ਜਥੇਬੰਦੀਆਂ ਨਾਲ ਜਿਹੜੀ ਇੱਕ ਕੌਮ ਨੂੰ ਸੌਫਟ ਪਾਵਰ ਮਿਲਦੀ ਹੈ, ਉਹ ਮੇਰੇ ਖਿਆਲ ਨਾਲ ਸਮਝਣ ਵਾਲੀ ਗੱਲ ਹੈ। ਦੂਜੀ, ਫਿਰ ਉੱਥੇ ਰਵੀ ਸਿੰਘ ਹੋਣਾ ਨੇ ਅਨਾਉਂਸਮੈਂਟ ਦੇ ਵਿੱਚ ਦੱਸਿਆ ਵੀ ਜਦੋਂ ਉਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ ਕੰਮ, ਕਿਵੇਂ ਬਹੁਤ ਡੇਂਜਰਸ ਹੁੰਦਾ ਸੀਗਾ, ਪਰ ਹੁਣ ਲਗਭਗ 20 ਕੇ 22 ਮੁਲਕਾਂ ਦੇ ਵਿੱਚ ਖਾਲਸਾ ਏਡ ਜਥੇਬੰਦੀ ਦੇ ਜਿਹੜੇ ਫਰੈਂਡਸ ਹੈਗੇ ਆ, ਜਿਹੜੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਵੀ, ਹੁਣ ਉੱਥੇ ਜਾ ਕੇ ਉਹਨਾਂ ਨੇ ਕਿਤੇ ਏਡ ਲੈ ਕੇ ਜਾਣੀ ਹੁੰਦੀ ਹੈ, ਜਿਹੜੇ ਸਰਕਾਰ ਦੇ ਵਿੱਚ ਬੰਦੇ ਹੈਗੇ ਜਿਹੜੇ ਉਹਨਾਂ ਦੀ ਮਦਦ ਕਰਦੇ ਆ। ਸੋ ਦੇਖੋ, ਉਹ ਇੱਕ ਜਿਹੜੇ ਰਿਲੇਸ਼ਨਸ਼ਿਪ ਇੱਕ ਜਥੇਬੰਦੀ ਦੇ ਜਿਹਨੂੰ ਵਰਤਿਆ ਜਾ ਸਕਦਾ। ਪਰ ਜਿਹੜੀ ਮੈਂ ਸੋਹਣੀ ਗੱਲ, ਜਿੱਥੋਂ ਮੈਂ ਡਾਈਗਰੈਸ ਹੋ ਗਿਆ, ਜਿਹਦੇ ਕਰਕੇ ਮੈਂ ਗੱਲ ਇਹ ਸ਼ੁਰੂ ਕੀਤੀ ਸੀਗੀ ਵੀ ਈਵਨ ਮੈਨੀਟੋਬਾ ਦੇ ਵਿੱਚ ਵੀ ਜਿਹੜਾ ਇਹ ਆਰਗੇਨਾਈਜੇਸ਼ਨ ਸੀਗੀ, ਹਾਲਾਂਕਿ ਵੀ ਘੱਟ ਹੁੰਦਾ ਇਦਾਂ, ਪਰ ਜਿਹੜਾ ਵਿਨੀਪੈਗ ਦਾ ਹਿੰਦੂ ਮੰਦਿਰ ਹੈ, ਦਾ ਹਿੰਦੂ ਸੁਸਾਇਟੀ ਆਫ ਮੈਨੀਟੋਬਾ, ਜਿਹੜੀ ਵਿਨੀਪੈਗ ਦੀ ਇੰਡੀਅਨ ਆਰਗੇਨਾਈਜੇਸ਼ਨ ਹੈ, ਉਹਨਾਂ ਦੋਨਿਆਂ ਨੇ ਵੀ ਉੱਥੇ ਹੁਮ ਹਮਾ ਕੇ ਪਹੁੰਚੀਆਂ ਤੇ ਉਹਨਾਂ ਨੇ ਇਸ ਫੰਡ ਰੇਜ਼ਿੰਗ ਦੇ ਵਿੱਚ ਪੈਸੇ ਦਿੱਤੇ। ਚੰਗੀ ਗੱਲ ਹੈ, ਚੰਗੀ ਗੱਲ ਹੈ। ਇਹ ਨਹੀਂ ਸੀਗਾ ਵੀ ਜਿਹੜੇ ਬਹੁਤ ਗੁਰਦੁਆਰਾ ਸਾਹਿਬ ਨੇ, ਜਿਹੜਾ ਪਾਈਪਲਾਈਨ ਗੁਰਦੁਆਰਾ ਸਾਹਿਬ ਸਾਡੇ ਉਰੇ ਸਿੱਖ ਸੁਸਾਇਟੀ ਆਫ ਮੈਨੀਟੋਬਾ, ਸਾਊਥ ਸਿੱਖ ਸੈਂਟਰ, ਬਹੁਤ ਗੁਰਦੁਆਰੇ ਨੇ, ਮੋਟਰਸਾਈਕਲ ਕਲੱਬ ਨੇ, ਕਬੱਡੀ ਕਲੱਬਾਂ ਨੇ, ਬਿਜ਼ਨਸਿਸ ਨੇ, ਬਹੁਤ ਜਾਣੇ ਨੇ। ਪਰ ਮਤਲਬ ਜਿਹੜੀ ਮੈਂ ਇੱਥੇ ਗੱਲ ਸਪੈਸ਼ਲੀ ਦੱਸਣੀ ਚਾਹੁੰਦਾ ਸੀਗਾ ਵੀ ਕਈ ਵਾਰੀ ਜਿਹੜੀ ਸੋਸ਼ਲ ਮੀਡੀਆ ਦੇ ਨੈਰੇਟਿਵ ਹੈ ਉਹ ਸਾਨੂੰ ਚੀਜ਼ਾਂ ਨੂੰ ਕੁਐਸਚਨ ਕਰਨ ਲੱਗਦੇ ਆ। ਅਲਟੀਮੇਟਲੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਜਿਹੜਾ ਸਾਡਾ ਪੰਜਾਬ ਹੈ, ਜਿਹੜੇ ਸਾਡੇ ਮਿਸ਼ਨ ਹੈ, ਉਹ ਸਾਂਝੇ ਆ। ਤੇ ਜਦੋਂ ਵੀ ਕਿਤੇ ਇਦਾਂ ਦੀ ਪਿਆਰ ਵਾਲੀ ਗੱਲ ਹੋਵੇ, ਉਹ ਮੈਂ ਜ਼ਰੂਰ ਲੈ ਕੇ ਆਉਣੀ ਚਾਹੁੰਦਾ, ਤੇ ਉਹ ਮੈਂ ਇੱਥੇ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਸੀ। ਬਿਲਕੁਲ ਜੀ, ਪੰਜਾਬ ਇੱਕ, ਆਪਾਂ ਕਈ ਵਾਰੀ ਗੁਰਜਸਪਾਲ ਸਿੰਘ ਜੀ ਉਹਨੂੰ ਵੰਡ ਦਿੰਦੇ ਆ ਸਰਹੱਦਾਂ ਦੇ ਵਿੱਚ ਵੀ, ਗੁਰਦਾਸਪੁਰ ਪਠਾਨਕੋਟ ਤੋਂ ਲੈ ਕੇ ਤੇ ਹੇਠਾਂ ਫਾਜ਼ਿਲਕਾ ਤੱਕ ਦਾ ਪੰਜਾਬ ਆ। ਅਸਲ ਦੇ ਵਿੱਚ ਸਾਨੂੰ ਸਮਝਣਾ ਚਾਹੀਦਾ, ਪੰਜਾਬ ਇੱਕ ਤਹਿਜ਼ੀਬ ਆ, ਇੱਕ ਰਵਾਨਗੀ ਲੈਂਦੀ ਸੋਚ ਆ,
ਇੱਕ ਉੱਭਰਦਾ ਜੋਸ਼ ਦਾ ਨਾਂ ਪੰਜਾਬ ਆ। ਉਹਦੇ 'ਚ ਬਹੁਤ ਸਾਰੀਆਂ ਕੌਮਾਂ ਨੇ, ਨੋ ਡਾਊਟ ਉਹਦੇ 'ਚ ਸਿੱਖ ਕੌਮ ਜਿਹੜੀ ਆ ਆਪਾਂ ਵੇਖਦੇ ਹਾਂ ਵੀ ਮੈਜੋਰਟੀ ਦੇ ਵਿੱਚ ਆ। ਪਰ ਇਹ ਤਹਿਜ਼ੀਬ ਹਰ ਇੱਕ ਨੂੰ ਪ੍ਰਭਾਵਿਤ ਕਰਦੀ ਹੈ, ਚਾਹੇ ਉਹ ਕਿਸੇ ਵੀ ਕੌਮ ਦਾ ਹੋਵੇ। ਉਹਦਾ ਜਿਹੜਾ ਦਰਦ ਹੋਊਗਾ, ਦਰਦ ਵੰਡਾਉਣ ਦਾ ਜਿਹੜਾ ਤਰੀਕਾਕਾਰ ਹੋਊਗਾ, ਅੜਨ ਦਾ, ਲੜਨ ਦਾ, ਖੜਨ ਦਾ, ਉਹ ਪੰਜਾਬੀ ਤਹਿਜ਼ੀਬ ਦਾ ਹੀ ਹੋਊਗਾ। ਚਾਹੇ ਉਹ ਜੀ। ਬੰਦਾ ਕਿਸੇ ਵੀ ਜ਼ੁਬਾਨ ਤੋਂ ਹੋਵੇ, ਕਿਸੇ ਵੀ ਧਰਮ ਤੋਂ ਹੋਵੇ, ਕਿਸੇ ਵੀ ਫਿਰਕੇ ਤੋਂ ਹੋਵੇ, ਇਹ ਮੈਟਰ ਮੇਰੇ ਖਿਆਲ ਦਾ ਜਿਹੜਾ ਨਹੀਂ ਕਰਦਾ। ਅਗਲੀ ਗੱਲ ਕਰੀਏ ਆਪਾਂ ਕੈਨੇਡਾ ਦੇ ਪਾਰਲੀਮੈਂਟ ਸੈਸ਼ਨ ਦੀ। ਇਹ ਹੁਣ ਸ਼ੁਰੂ ਹੋਣ ਜਾ ਰਿਹਾ ਜੀ, ਤੇ ਇਹਦੀਆਂ ਕੀ ਪ੍ਰਾਇਓਰਟੀਜ਼ ਹੋਣਗੀਆਂ ਇਸ ਸੈਸ਼ਨ ਦੇ ਵਿੱਚ? ਸੋ ਇਸ ਹਫਤੇ ਦੇ ਸਟਾਰਟ ਤੇ ਤੁਸੀਂ ਲਾ ਲਓ ਵੀ ਅੱਜ 18 ਤਰੀਕ ਹੈ, 16 ਤਰੀਕ ਨੂੰ ਜਿਹੜਾ ਸਾਡਾ ਸੈਸ਼ਨ ਆ ਉਹ ਮੁੜ ਸ਼ੁਰੂ ਹੋਇਆ। ਜੀ। ਪੀਅਰ ਪੋਲੀਏਵ ਜਿਹੜੇ ਕਿ ਪਹਿਲੀ ਵਾਰੀ ਜਦੋਂ ਜਿਹੜੀ ਸਾਡੀ ਪ੍ਰਾਇਮਰੀ ਇਲੈਕਸ਼ਨ ਸੀਗੀ ਉਹਦੇ 'ਚ ਉਹ ਹਾਰ ਗਏ ਸੀਗੇ, ਉਹ ਦੁਬਾਰਾ ਅੱਜ ਐਤਕੀ ਪਾਰਲੀਮੈਂਟ ਦੇ ਵਿੱਚ ਹੋਏ, ਤੇ ਉਹਨਾਂ ਨੇ ਆਪਣੀ ਜਿਹੜੀ ਕੁਐਸਚਨਿੰਗ ਜਿਹੜਾ ਉਹ ਨਾਰਮਲੀ ਤਿੱਖਾ ਰੁਖ ਅਖਤਿਆਰ ਕਰਦੇ ਹੁੰਦੇ ਆ, ਉਹਨਾਂ ਨੇ ਉਹ ਕੀਤਾ। ਉਹਨਾਂ ਨੇ ਫਿਸਕਲ ਪਾਲਿਸੀਜ਼ ਦੇ ਉੱਤੇ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆ ਉਹਨਾਂ ਨੂੰ ਘੇਰਨਾ ਸ਼ੁਰੂ ਕੀਤਾ। ਪਰ ਖੈਰ ਜਿਹੜੀਆਂ ਸੋ ਕਿਉਂਕਿ ਹੁਣ ਉਹ ਆ ਚੁੱਕਿਆ, ਸੋ ਜਿਹੜੀਆਂ ਪ੍ਰਾਇਰਿਟੀਜ਼ ਜਿਹੜੀਆਂ ਸਰਕਾਰ ਨੇ ਰੱਖੀਆਂ ਹੈਗੀਆਂ ਨੇ, ਉਹ ਜਿਹੜੀ ਇਨੀਸ਼ੀਅਲ ਅਨਾਉਂਸਮੈਂਟ ਦੇ ਵਿੱਚ ਇਕਨੋਮਿਕ ਸਟਰੈਂਥ, ਕਿਉਂਕਿ ਜਿਹੜੇ ਟੈਰਿਫ ਚੱਲ ਰਹੇ ਆ ਕੈਨੇਡਾ ਅਮਰੀਕਾ ਵੱਲੋਂ, ਤੇ ਵੈਸੇ ਜਿਹੜੀ ਗਲੋਬਲ ਸਥਿਤੀ ਹੈਗੀ ਆ ਟੈਰਿਫਸ ਦੀ, ਉਹਦੇ ਕਰਕੇ ਜਿਹੜੀ ਇਕਨੋਮੀ ਹੈ ਉਹ ਬਹੁਤ ਅਫੈਕਟਡ ਆ, ਉਹਦੀ ਬੱਸ ਹੋਈ ਆ। ਸੋ ਉਹਨੂੰ ਉਹਦੇ ਸੰਬੰਧ ਦੇ ਵਿੱਚ ਉਹਨੂੰ ਪ੍ਰਾਇਰਿਟੀ ਦੇ ਵਿੱਚ ਰੱਖ ਕੇ ਵੀ ਇਕਨੋਮੀ ਨੂੰ ਦੁਬਾਰਾ ਕਿਵੇਂ ਪੈਰਾਂ ਭਾਰ ਕਰਨਾ, ਸੋ ਇਹ ਪਹਿਲੀ ਪ੍ਰਾਇਰਿਟੀ ਹੈ ਜਿਹੜੀ ਸਰਕਾਰ ਨੇ ਕੀਤੀ ਹੈ। ਦੂਜਾ ਆਪਾਂ ਮੁੜ ਕੇ ਡੀਟੇਲ ਦੇ ਵਿੱਚ ਗੱਲ ਕਰਾਂਗੇ ਵੀ ਜਿਹੜਾ ਇੰਟੀਮੀਡੇਸ਼ਨ ਤੇ ਜਿਹੜੇ ਹੇਟ ਕ੍ਰਾਈਮਸ ਹੈਗੇ ਆ ਉਹਨਾਂ ਨੂੰ ਨੱਥ ਪਾਉਣ ਲਈ ਜਿਹੜਾ ਬਿੱਲ ਲਿਆਂਦਾ ਗਿਆ। ਤੀਜੀ ਜਿਹੜੀ ਹੈਗੀ ਹੈ ਵੀ ਇੱਕ ਬਹੁਤ ਚਿਰ ਤੋਂ ਕੈਲੀਫੋਰਨੀਆ ਲਈ ਇਹ ਕੋਈ ਨਵੀਂ ਸਮੱਸਿਆ ਨਹੀਂ ਹੈਗੀ, ਕੈਨੇਡਾ ਲਈ ਵੀ ਇਹ ਕੋਈ ਨਵੀਂ ਸਮੱਸਿਆ ਨਹੀਂ ਹੈਗੀ। ਮਤਲਬ ਇਹ ਬਿਲਕੁਲ ਸਾਂਝੀ ਹੈ ਕੈਨੇਡਾ ਤੇ ਕੈਲੀਫੋਰਨੀਆ ਦੀ ਸਮੱਸਿਆ ਵੀ ਜਿਹੜਾ ਕ੍ਰਾਈਮ ਹੈ, ਉਰੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ। ਉਹਦੇ ਵਿੱਚ ਜਿਹੜਾ ਇੱਕ ਵੱਡਾ ਦੋਸ਼ ਹੈ ਉਹ ਜਿਹੜੇ ਨਰਮ ਕਾਨੂੰਨ ਹੈ ਉਹਨਾਂ ਨੂੰ ਦਿੱਤਾ ਜਾਂਦਾ ਵੀ, ਕਿਉਂਕਿ ਜਦੋਂ ਕਿਸੇ ਅਪਰਾਧੀ ਨੂੰ ਫੜਿਆ ਜਾਂਦਾ ਉਹਨੂੰ ਬਹੁਤ ਛੇਤੀ ਜਿਹੜੀ ਉਹਨੂੰ ਕੈਚ ਐਂਡ ਰਿਲੀਜ਼ ਪਾਲਿਸੀ ਕਹਿੰਦੇ ਆ ਵੀ ਉਹਨੂੰ ਬਹੁਤ ਛੇਤੀ ਛੱਡ ਦਿੱਤਾ ਜਾਂਦਾ। ਤੁਸੀਂ ਫੜ ਵੀ ਲਿਆ ਤੇ ਬਾਅਦ ਦੇ ਵਿੱਚ ਛੱਡ ਵੀ ਦਿੱਤਾ, ਚਾਰਜਸ ਲਾ ਕੇ ਛੱਡਤਾ ਬਸ ਵੀ ਆਹ ਇਹਦੇ ਚਾਰਜ। ਹਾਂਜੀ, ਸੋ ਉਹਦੇ ਤੇ ਜਿਹੜੀ ਡਿਸਕਸ਼ਨ ਹੋਣੀ ਹੈ, ਕਿਆਸ ਰਾਈਆਂ ਇਹ ਲਾਈਆਂ ਜਾ ਰਹੀਆਂ ਵੀ ਉਹਦੇ ਉੱਤੇ ਬਿੱਲ ਵੀ ਲਿਆਂਦਾ ਜਾਵੇਗਾ ਵੀ ਜਿਹੜੀ ਟਫਰ ਔਨ ਕ੍ਰਾਈਮ, ਵੀ ਜੇ ਕੋਈ ਰਿਪੀਟ ਅਫੈਂਡਰ ਹੈ, ਜੇ ਕੋਈ ਬਾਰ-ਬਾਰ ਵਾਇਲੈਂਸ ਕਰਦਾ, ਉਹਨੂੰ ਉਹਦੇ ਤੇ ਥੋੜਾ ਹੋਰ ਸਖਤੀ ਨਾਲ ਉਹਨੂੰ ਨਜਿੱਠਿਆ ਜਾ ਸਕੇ, ਉਹਨੂੰ ਅੰਦਰ ਰੱਖਿਆ ਜਾ ਸਕੇ। ਸੋ ਉਹ ਜਿਹੜੀ ਐਤਕੀ ਇਸ ਸਰਕਾਰ ਦੀ ਪ੍ਰਾਇਰਿਟੀ ਹੈ। ਬਾਕੀ ਜਿਹੜੀ ਨੈਸ਼ਨਲ ਇੰਟਰਸਟ ਪ੍ਰੋਜੈਕਟਸ, ਅਸੀਂ ਪਿਛਲੇ ਹਫ਼ਤੇ ਮੈਂ ਤੇ ਰਾਜਕਰਨਵੀਰ ਹੋਣਾ ਨੇ ਅਸੀਂ ਨਾ ਡੀਟੇਲ ਦੇ ਵਿੱਚ ਜਿਹੜੇ 5 ਪ੍ਰੋਜੈਕਟ ਹੈ ਕੈਨੇਡੀਅਨ ਸਰਕਾਰ ਨੇ ਪ੍ਰਾਇਰਿਟੀ ਤੇ ਰੱਖਿਆ, ਪਰ ਅਗੇਨ ਵੀ ਜਿਹੜੇ ਨੈਸ਼ਨਲ ਪ੍ਰੋਜੈਕਟ ਹੋਣ ਜਿਨ੍ਹਾਂ ਨਾਲ ਪੂਰੇ ਦੇ ਪੂਰੇ ਮੁਲਕ ਦਾ ਫਾਇਦਾ ਹੋਵੇ, ਚਾਹੇ ਉਹ ਪਾਈਪਲਾਈਨ ਹੈ, ਚਾਹੇ ਉਹ ਐਨਰਜੀ ਪ੍ਰੋਡਕਟਸ ਹੈ, ਚਾਹੇ ਉਹ ਮਾਈਨਿੰਗ ਹੈ, ਚਾਹੇ ਉਹ ਹਾਊਸਿੰਗ ਹੈ, ਉਹਨਾਂ ਨੂੰ ਕਿਵੇਂ ਫਾਸਟ ਟਰੈਕ ਕੀਤਾ ਜਾ ਸਕੇ। ਹਾਊਸਿੰਗ ਵੀ ਵੱਧ ਤੋਂ ਵੱਧ ਘਰ ਕਿਵੇਂ ਹੋਰ ਬਣਾਏ ਜਾਣ ਤਾਂ ਕਿ ਜਿਹੜਾ ਹਾਊਸਿੰਗ ਦੇ ਉੱਤੇ ਪ੍ਰੈਸ਼ਰ ਹੈ ਉਹ ਘਟਾਇਆ ਜਾਵੇ। ਉਹਦੇ ਵਿੱਚ ਆਪਾਂ ਜਿਹੜੀ ਇੱਕ ਹੋਰ ਖਬਰ ਅੱਜ ਜੇ ਸਾਡੇ ਕੋਲੇ ਸਮਾਂ ਹੋਇਆ ਤਾਂ ਕਵਰ ਕਰਾਂਗੇ। ਹਾਂਜੀ ਬਿਲਕੁਲ। ਵੀ $12 ਬਿਲੀਅਨ ਜਿਹੜੀ ਕਾਰਨੀ ਸਰਕਾਰ ਨੇ ਹੈ ਉਹ ਘਰਾਂ ਦੀ ਕੰਸਟਰਕਸ਼ਨ ਲਈ ਰਾਖਵਾਂ ਰੱਖਿਆ ਵੀ ਅਗਲੇ 10 ਸਾਲਾਂ ਦੇ ਵਿੱਚ ਅਸੀਂ ਮਤਲਬ ਉਹਨਾਂ ਦਾ ਟਾਰਗੇਟ ਹੈਗਾ ਵੀ ਐਟਲੀਸਟ 35,000 ਘਰ ਬਣਨ। ਸੋ ਉਹਦੇ ਲਈ $12 ਬਿਲੀਅਨ ਉਹਨਾਂ ਨੇ ਰਾਖਵਾਂ ਰੱਖਿਆ। ਤੇ ਤੀਜਾ ਜਿਹੜਾ ਹੈਗਾ ਵੀ ਫਿਸਕਲ ਡਿਸਿਪਲਿਨ, ਈਵਨ ਦੋ ਜਿਹੜੀ ਲਿਬਰਲ ਸਰਕਾਰ ਹੈ ਜਿਵੇਂ ਅਮਰੀਕਾ ਦੇ ਵਿੱਚ ਡੈਮੋਕ੍ਰੈਟ ਸਰਕਾਰ, ਉਹ ਜ਼ਿਆਦਾ ਪੈਸੇ ਖਰਚਣ ਲਈ ਮੰਨੀ ਜਾਂਦੀ ਹੈ, ਤੇ ਜਿਹੜੀ ਰਿਪਬਲਿਕਨ ਸਰਕਾਰ ਹੈ ਤੇ ਸਾਡੇ ਕੰਜ਼ਰਵੇਟਿਵ ਸਰਕਾਰ, ਉਹਨਾਂ ਦਾ ਹੁੰਦਾ ਵੀ ਅਸੀਂ ਕਾਸਟ ਕਟਿੰਗ ਕਰਨੀ ਹੈ। ਸੋ ਕਾਰਨੀ ਸਰਕਾਰ ਨੇ ਲਿਬਰਲ ਜਿਹੜਾ ਜਨਰਲ ਸਟੈਂਡਰਡ ਹੈਗਾ ਉਹ ਤੋਂ ਪਾਸੇ ਜਾਂਦੇ ਹੋਏ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਵੀ ਇਹ ਗੱਲ ਅਨਾਉਂਸ ਕੀਤੀ ਸੀਗੀ ਵੀ ਜਿਹੜੀ ਸਾਡੀ ਸਰਕਾਰ ਹੈ ਉਹ ਪੈਸੇ ਘੱਟ ਖਰਚੂਗੀ। ਜੀ ਮੇਰੇ ਖਿਆਲ ਦੇ ਨਾਲ ਇਹ ਜਦੋਂ ਤੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ ਕੈਨੇਡਾ ਦੇ, ਉਹ ਤੋਂ ਲੈ ਕੇ ਹੁਣ ਸ਼ਾਇਦ ਪਹਿਲਾ ਹੋਣ ਜਾ ਰਿਹਾ ਇਹ, ਤੇ ਇਹਦੇ ਵਿੱਚ ਟੈਸਟਿੰਗ ਵੀ ਹੋਣੀ ਹੈ ਪੀਰੇ ਪੈਲੀਓਫ ਦੀ, ਕਿਉਂਕਿ ਹੁਣ ਨਵੇਂ ਚੁਣੇ ਨੇ ਤੇ ਉਹਨਾਂ ਦੇ ਉੱਤੇ ਕੰਪੇਨ ਦੇ ਦਰਮਿਆਨ ਵੀ ਕਾਫੀ ਵੱਡੀ ਜ਼ਿੰਮੇਵਾਰੀ ਰਹੀ ਹੈ। ਜੀ ਨਹੀਂ, ਇੱਕ ਪਹਿਲਾਂ ਵੀ ਪਾਰਲੀਮੈਂਟ ਸੈਸ਼ਨ ਲੱਗ ਹਟਿਆ ਜਦੋਂ ਇਲੈਕਸ਼ਨ ਤੋਂ ਇਮੀਡੀਏਟਲੀ ਬਾਅਦ, ਉਹ ਛੋਟਾ ਸੀਗਾ ਸੈਸ਼ਨ, ਛੋਟਾ ਸੀਗਾ, ਪੀਅਰ ਪੋਲੀਏਵ ਸ਼ਾਇਦ ਹੈ ਨਹੀਂ ਸੀਗੇ ਉਹਦੇ ਚ ਪੀਅਰ ਪੋਲੀਏਵ, ਕਿਉਂਕਿ ਉਹ ਇਲੈਕਟ ਨਹੀਂ ਸੀ ਹੋਏ ਤਾਂ ਕਰਕੇ ਪੀਅਰ ਪੋਲੀਏਵ ਹੋਣਾ ਦਾ ਇਹ ਪਹਿਲਾ। ਮਾਰਕ ਕਾਰਨੀ ਹੋਣੀ ਉਦੋਂ ਸੀਗੇ ਤੇ ਉਹਨਾਂ ਦੀ ਕੁਐਸਚਨਿੰਗ ਵੀ ਹੋਈ ਕਈ ਗੱਲਾਂ ਤੇ ਉਹਨਾਂ ਨੂੰ ਘੇਰਿਆ ਵੀ ਗਿਆ। ਜਿਹੜੀ ਇੱਕ
ਸਾਡੇ ਇੰਟਰਨਲ ਸੇਫਟੀ ਮਿਨਿਸਟਰ ਹੈਗੇ ਆਨੰਦ ਸਾਂਗਰੀ, ਉਹਨਾਂ ਦੀ ਇੱਕ ਬਹੁਤ ਵੀਡੀਓ ਹੈ, ਕਿਉਂਕਿ ਜਿਹੜਾ ਸੇਫਟੀ ਮਿਨਿਸਟਰ ਆ ਉਹਨਾਂ ਗਨ ਕੰਟਰੋਲ ਵੀ ਉਹਨਾਂ ਕੋਲ ਹੀ ਹੁੰਦਾ, ਸੋ ਉਹ ਵੀ ਇੱਕ ਵੀਡੀਓ ਤੁਹਾਨੂੰ ਚੱਲਦੀ ਮਿਲਦੀ ਹੈ। ਪਰ ਜਿਹੜਾ ਇਹ ਜਿਹੜਾ ਫਾਲ ਦਾ ਸੈਸ਼ਨ ਹੈ, ਇਹ ਥੋੜਾ ਲੰਬਾ ਚੱਲਣਾ ਹੁੰਦਾ ਤੇ ਇਹਦੇ ਤੇ ਥੋੜੀਆਂ ਡੀਟੇਲ ਦੇ ਵਿੱਚ ਡਿਸਕਸ਼ਨਸ ਹੋ ਸਕਦੀਆਂ ਹੁੰਦੀਆਂ। ਉਧਰ ਦੂਜੇ ਪਾਸੇ ਜਿਹੜੇ ਜਸਟਿਸ ਮਿਨਿਸਟਰ ਨੇ ਉਹਨਾਂ ਨੇ ਇੰਟਰੋਡਿਊਸ ਕੀਤਾ ਕੋਈ ਨਵਾਂ ਕਾਨੂੰਨ ਜਿਹਦੇ ਨਾਲ ਕਹਿੰਦੇ ਵੀ ਕ੍ਰਿਮੀਨਲ ਕੋਡ ਜਿਹੜਾ ਉਹਨੂੰ ਅਮੈਂਡ ਕਰੂਗਾ, ਤੇ ਜਿਵੇਂ ਆਪਾਂ ਜ਼ਿਕਰ ਵੀ ਕਰਕੇ ਹਟੇ ਵੀ ਕੈਲੀਫੋਰਨੀਆ ਤੇ ਕੈਨੇਡਾ ਦੀ ਦਿੱਕਤ ਸੇਮ ਹੀ ਹੈ। ਹਾਂਜੀ, ਸੋ ਇਹ ਮੈਂ ਇਹ ਖਬਰ ਨੂੰ ਮਾਫ ਕਰਨਾ ਮੈਂ ਤੁਹਾਨੂੰ ਰੋਕਤਾ, ਇਹਦੇ ਵਿੱਚ ਇੱਕ ਹੋਰ ਜਿਹੜੀ ਦਿੱਕਤ ਆ ਉਹ ਸ਼ਾਇਦ ਸਾਡੇ ਦਰਪੇਸ਼ ਆਉਣੀ ਆ ਹਲੇ, ਉਹ ਇਹ ਕਿ ਇਸ ਕ੍ਰਾਈਮ ਦੇ ਵਿੱਚ ਜਾਂ ਗੈਰ ਸਮਾਜੀ ਅਨਸਰਾਂ ਦੇ ਨਾਲ ਜਿਹੜੀ ਪੰਜਾਬੀ ਭਾਈਚਾਰੇ ਦੀ ਜਿਹੜੀ ਸ਼ਮੂਲੀਅਤ ਆ ਉਹ ਵੱਧਦੀ ਜਾ ਰਹੀ ਆ। ਉਹਦਾ ਨਾਮ ਸੁਰਖੀਆਂ ਦੇ ਵਿੱਚ, ਖਬਰਾਂ ਦੇ ਵਿੱਚ, ਸ਼ਾਇਦ ਇਹ ਵੀ ਸਾਡੇ ਲਈ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਮੂਹਰੇ ਬਹੁਤ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਖੜੀ ਆ। ਜੀ ਸੋ ਮਤਲਬ ਜਿਹੜਾ ਕ੍ਰਾਈਮ ਜਿਹੜਾ ਵੱਧ ਰਿਹਾ, ਜਿਹੜਾ ਪੈਟੀ ਕ੍ਰਾਈਮ ਹੈ, ਵੀ ਸਟੋਰਾਂ ਦੇ ਵਿੱਚੋਂ ਸਮਾਨ ਚੱਕਣਾ ਜਾਂ ਉੱਦਾਂ ਦੀ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀ ਮੈਂ ਤੁਹਾਨੂੰ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਅਕਸਰ ਪੰਜਾਬੀ ਰੇਡੀਓ USA ਤੇ ਇਹ ਗੱਲ ਹੁੰਦੀ ਰਹਿੰਦੀ ਹੈ ਵੀ ਮੇਰੇ ਖਿਆਲ ਨਾਲ $999 ਤੋਂ ਜਿਹੜਾ ਘੱਟ ਵਾਲਾ ਜੇ ਚੋਰੀ ਹੈਗੀ ਆ ਉਹਦੇ ਤੇ ਪੁਲਿਸ ਜਾਂ ਕੋਈ ਇੱਕ ਨੰਬਰ ਹੈਗਾ ਹੈ ਨਾ, ਤਾਂ ਇੱਥੇ ਮਤਲਬ ਚਲੋ ਅਮਰੀਕਾ ਦੇ ਵਿੱਚ ਇੱਕ 3 ਸਟ੍ਰਾਈਕ ਲਾਅ ਤਾਂ ਹੈਗਾ, ਇੱਥੇ ਉੱਦਾਂ ਦੀ ਵੀ ਕੋਈ ਚੀਜ਼ ਨਹੀਂ ਹੈਗੀ। ਸੋ ਜਿਹੜੇ ਈਵਨ ਰਿਪੀਟ ਅਫੈਂਡਰ ਵੀ ਹੈਗੇ ਆ, ਪਰ ਜੇ ਉਹ ਕਿਸੇ ਦਾ ਉਹਦੇ ਚ ਹਾਰਮ ਨਹੀਂ ਹੋ ਰਿਹਾ, ਸਿਰਫ ਫਾਈਨੈਂਸ਼ੀਅਲ ਹੋਈ ਹੈ, ਤਾਂ ਉਹ ਪੁਲਿਸ ਦੇਖਦੀ ਹੈ ਵੀ ਯਾਰ ਇਹਦੇ ਸਾਡੇ ਕੋਲੇ ਰਿਸੋਰਸਿਸ ਕਿੰਨੇ ਕੁ, ਕੀ ਸਾਨੂੰ ਇਸ ਕ੍ਰਾਈਮ ਨੂੰ ਸੀਰੀਅਸਲੀ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਬੱਸਾਂ ਦੇ ਵਿੱਚ ਥੋੜੀ ਬਹੁਤੀ ਹੱਥਾਪਾਈ ਹੋ ਜਾਣੀ, ਜਾਂ ਲਾਇਬ੍ਰੇਰੀ ਦੇ ਵਿੱਚ ਬੰਦੇ ਵੜ ਰਹੇ ਆ, ਜਾਂ ਸਟੋਰਾਂ ਦੇ ਵਿੱਚ ਜਿਹੜੀ ਚੋਰੀ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਹੈ। ਫਿਰ ਉਹਦੇ ਨਾਲ ਹੁਣ ਅੱਗੇ ਕੀ ਹੋਇਆ, ਘਰਾਂ ਦੇ ਵਿੱਚ ਬ੍ਰੇਕ ਇਨ ਹੋਣੇ ਵੀ ਸ਼ੁਰੂ ਹੋ ਗਿਆ। ਸੋ ਘਰਾਂ ਦੇ ਵਿੱਚ ਵੀ ਉਹ ਕ੍ਰਾਈਮ, ਸੋ ਕਾਫੀ ਚਿਰ ਤੋਂ ਮਤਲਬ ਜਿਹੜਾ ਪੀਅਰ ਪੋਲੀਅਬ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਆ, ਉਹਨਾਂ ਦਾ ਤਾਂ ਇਹ ਰਿਟੋਰਿਕ ਹੀ ਸੀਗਾ ਵੀ ਅਸੀਂ ਕ੍ਰਾਈਮ ਨੂੰ ਬਹੁਤ ਕੜੇ ਹੱਥੀਂ ਲਵਾਂਗੇ। ਠੀਕ ਹੈ, ਤੇ ਪਰ ਹੁਣ ਉਹਨਾਂ ਦੀ ਸਰਕਾਰ ਨਹੀਂ ਆਈ, ਪਰ ਮਾਰਕ ਕਾਰਨੀ ਕਿਉਂਕਿ ਜਸਟਿਨ ਟਰੂਡੋ ਨਾਲੋਂ ਉਹ ਆਪਣੇ ਆਪ ਨੂੰ ਅੱਡ ਦਿਖਾਉਣਾ ਚਾਹੁੰਦੇ ਆ, ਉਹ ਵੀ ਇਹਦੇ ਉੱਤੇ ਸਟੈਪ ਲੈਣੇ ਚਾਹੁੰਦੇ ਆ ਵੀ ਯਾਰ ਜਿਹੜਾ, ਕਿਉਂਕਿ ਜਸਟਿਨ ਟਰੂਡੋ ਉਹਨਾਂ ਦੀ ਪਾਲਿਸੀ ਸੀਗੀ ਜਿਹੜੀ ਸੌਫਟਰ ਔਨ, ਮਤਲਬ ਉਹ ਪਾਲਿਸੀ ਬੇਸਿਕਲੀ ਉਹਨਾਂ ਦੀ ਇਹ ਸੀਗੀ ਵੀ ਯਾਰ ਵੀ ਕਈ ਵਾਰੀ ਬੰਦਾ ਕ੍ਰਿਮੀਨਲ ਨਹੀਂ ਹੁੰਦਾ, ਪਰ ਜੇਲ੍ਹ 'ਚ ਜਾਣ ਕਰਕੇ ਜਾਂ ਸਖਤ ਸਜ਼ਾ ਕਰਕੇ ਉਹ ਕ੍ਰਿਮੀਨਲ ਬਣ ਜਾਂਦਾ। ਕਿਸੇ ਹੋਰ ਲਿਬਰਲ ਮੁਲਕਾਂ ਦੇ ਵਿੱਚ ਜਿਹੜੀ ਇਹ ਪਾਲਿਸੀ ਹੈ ਸਕਸੈਸ ਵੀ ਹੋਈ ਹੈ, ਵੀ ਜੇ ਸਕੈਂਡੀਨੇਵੀਆ ਦੇ ਵਿੱਚ ਲਾ ਲਈਏ ਜਾਂ ਪੁਰਤਗਾਲ ਦੇ ਵਿੱਚ ਲਾ ਲਈਏ, ਜਿੱਥੇ ਛੋਟੇ-ਮੋਟੇ ਕ੍ਰਾਈਮ ਤੇ ਜਿੱਥੇ ਉਹਨਾਂ ਨੂੰ ਰੀਹੈਬਿਲਿਟੇਟ ਕੀਤਾ ਜਾਂਦਾ ਤੇ ਉਹ ਐਕਚੁਅਲ 'ਚ ਕੋਈ ਵੱਡਾ ਕ੍ਰਿਮੀਨਲ ਬਣਨੋਂ ਹਟ ਜਾਂਦਾ। ਸੋ ਉਸ ਇੰਟੈਂਸ਼ਨ ਦੇ ਤਹਿਤ ਲਿਆਂਦੀ ਗਈ ਸੀਗੀ। ਜਾਂ ਉਹਦੇ ਵਿੱਚ ਇੱਕ ਹੋਰ ਕਾਰਨ ਹੁੰਦਾ ਵੀ ਕਈ ਵਾਰੀ ਕਿਸੇ ਕੋਲੇ ਡਰੱਗ ਹੁੰਦਾ, ਉਹ ਥੋੜਾ ਡਰੱਗ ਹੁੰਦਾ, ਉਹਨੂੰ ਜੇਲ੍ਹ ਹੋ ਜਾਂਦੀ ਹੈ ਵੀ, ਪਰ ਉਹ ਮੁੜ ਕੇ ਉਹ ਸੀਰੀਅਸ ਕ੍ਰਿਮੀਨਲ ਬਣ ਜਾਂਦਾ, ਕਿਸੇ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਵੀ ਜਸਟਿਨ ਟਰੂਡੋ ਉਹਨਾਂ ਦੀ ਉਹਦੇ ਵਿੱਚ ਇੰਟੈਂਸ਼ਨ ਠੀਕ ਸੀਗੀ, ਪਰ ਉਹਦਾ ਬਣ ਕੁਛ ਹੋਰ ਗਿਆ। ਮੇਰੇ ਖਿਆਲ ਨਾਲ ਕੈਲੀਫੋਰਨੀਆ ਦੇ ਵਿੱਚ ਵੀ ਸ਼ਾਇਦ ਸੇਮ ਚੀਜ਼ ਹੋਵੇ, ਪਰ ਹੁਣ ਉਹਦੇ ਜਿਹੜੇ ਸਿੱਟੇ ਆ ਉਹ ਸਾਰੇ ਇਕੱਲੇ ਸਿੱਖਾਂ ਨੂੰ ਨਹੀਂ, ਸਾਰੇ ਕੈਨੇਡੀਅਨਸ ਨੂੰ ਭੁਗਤਣੇ ਪੈ ਰਹੇ ਆ। ਸੋ ਉਹਦੇ ਕਰਕੇ ਹੀ ਜਿਹੜੀ ਇਹ ਡਿਸਕਸ਼ਨ ਹੈ, ਮਤਲਬ ਤੇ ਇਹ ਮੇਜਰ ਡਿਸਕਸ਼ਨ ਹੈ ਵੀ ਕ੍ਰਾਈਮ ਵੱਧ ਰਿਹਾ ਤੇ ਉਹਨੂੰ ਕਿਵੇਂ ਨੱਥ ਪਾਈ ਜਾਵੇ। ਉਸੇ ਦੇ ਸੰਬੰਧ ਦੇ ਵਿੱਚ ਇਹ ਆਸ ਹੈ ਵੀ ਜਿਹੜਾ ਇਦਾਂ ਦਾ ਕੋਈ ਬਿੱਲ ਲਿਆਂਦਾ ਜਾਵੇਗਾ ਜਿਹਦੇ ਕਰਕੇ ਜਿਹੜੇ ਕ੍ਰਿਮੀਨਲ ਹੈਗੇ ਆ, ਜਿਹੜੇ ਅਫੈਂਡਰਸ ਹੈਗੇ ਆ, ਉਹਨਾਂ ਤੇ ਨੱਥ ਪਾਈ ਜਾ ਸਕੇ ਤੇ ਆਪਾਂ ਕਹਿ ਲਈਏ ਵੀ ਉਹਨੂੰ ਕੰਟਰੋਲ ਕੀਤਾ ਜਾ ਸਕੇ ਸਮਹਾਉ। ਜੀ, ਮੈਨੂੰ ਲੱਗਦਾ ਸੋਸਾਇਟੀ ਨੂੰ ਕ੍ਰਾਈਮ ਫ੍ਰੀ ਕਰਨਾ ਤਾਂ ਇੱਕ ਬਹੁਤ ਵੱਡਾ ਟਾਸਕ ਹੈ, ਤੇ ਸੋਸਾਇਟੀ ਦੇ ਵਿੱਚ ਕ੍ਰਾਈਮ ਹਮੇਸ਼ਾ ਰਿਹਾ ਹੀ ਹੈ, ਕਿਉਂਕਿ ਤਾਂ ਹੀ ਤਾਂ ਪਹਿਲਾਂ ਦੇ ਸਮਿਆਂ ਦੇ ਵਿੱਚ ਵੀ ਜਦੋਂ ਰਾਜੇ ਵੀ ਸੀਗੇ ਜਾਂ ਜਦੋਂ ਕੋਈ ਸੰਵਿਧਾਨ ਕਾਨੂੰਨ ਨਹੀਂ ਸੀਗਾ, ਡਿਕਟੇਟਰਸ਼ਿਪ ਹੀ ਹੁੰਦੀ ਸੀ ਸਾਰੇ ਥਾਵਾਂ ਦੇ ਉੱਤੇ, ਉਦੋਂ ਵੀ ਸਖਤ ਸਜ਼ਾਵਾਂ ਦਾ ਪ੍ਰਬੰਧਨ ਇਸ ਕਰਕੇ ਕੀਤਾ ਜਾਂਦਾ ਸੀਗਾ ਵੀ ਸ਼ਾਇਦ ਕ੍ਰਾਈਮ ਜਿਹੜਾ ਉਹ ਨਾ ਹੋਵੇ। ਲੋਕਾਂ ਨੂੰ ਡਰਾਉਣ ਵਾਸਤੇ ਸਮੂਹਿਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਪਬਲਿਕਲੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਵੀ ਲੋਕ ਡਰਨ ਇਹ ਤੋਂ। ਆਪਾਂ ਦੇਖਦੇ ਹਾਂ ਪੜ੍ਹਨ ਨੂੰ ਮਿਲਦਾ ਵੀ ਹਾਥੀ ਦੇ ਨਾਲ ਮਰਵਾ ਦੇਣਾ ਬੰਦਾ, ਕੋਈ ਕ੍ਰਿਮੀਨਲ, ਜਾਂ ਉਹਦੇ ਕਿਸ ਤਰੀਕੇ ਦੇ ਨਾਲ ਉਹ ਲੋਕਾਂ 'ਚ ਦਹਿਸ਼ਤ ਪਾਉਣ ਵਾਸਤੇ। ਸੋ ਸੋਸਾਇਟੀ ਦੇ ਵਿੱਚ ਕ੍ਰਾਈਮ ਤਾਂ ਹਮੇਸ਼ਾ ਹੀ ਰਿਹਾ, ਪਰ ਕ੍ਰਾਈਮ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਉਹ ਸੋਸਾਇਟੀ ਦਾ ਜੀਣਾ ਹੀ ਮੁਹਾਲ ਕਰ ਦੇਵੇ। ਉਹ ਇਹ ਨਾ ਹੋਵੇ ਕਿ ਬਈ ਕਿਸੇ ਤਰੀਕੇ ਦੇ ਨਾਲ, ਤੇ ਕ੍ਰਾਈਮ ਤੇ ਕਾਬੂ ਪਾਉਣ ਦਾ ਵੀ ਸ਼ਾਇਦ ਇੱਕ ਬਹੁਤ ਵੱਡੀ ਡਿਬੇਟ ਹੈ। ਇੱਕ ਗੁਰਜਸਪਾਲ ਸਿੰਘ ਜੀ, ਕ੍ਰਾਈਮ ਤੇ ਕਾਬੂ ਪਾਉਣ ਦਾ ਤਰੀਕਾ ਵੀ ਇਹ ਜਿਹਾ ਨਹੀਂ ਹੋਣਾ ਚਾਹੀਦਾ ਵੀ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਵੇ, ਵੀ ਸ਼ੱਕ ਦੇ ਆਧਾਰ ਤੇ ਬੰਦਾ ਚੱਕ ਲਿਆ ਤੇ ਉਹਨੂੰ ਤੈਅ ਕਰਤਾ ਕ੍ਰਿਮੀਨਲ ਤੇ ਉਹਨੂੰ ਜਾਨੀ ਤੌਰ ਤੇ ਜਾਂ ਮਿਟਾ ਹੀ ਦਿੱਤਾ ਸਰੀਰਕ ਤੌਰ ਤੇ। ਇਹ ਵੀ ਨਹੀਂ
ਹੋਣਾ ਚਾਹੀਦਾ। ਸੋ ਜਦੋਂ ਕ੍ਰਾਈਮ ਵੱਧਦਾ ਸ਼ਾਇਦ ਸਰਕਾਰਾਂ ਹੋਰ ਤਾਂ ਸੁੱਤੀਆਂ ਰਹਿੰਦੀਆਂ, ਬਾਅਦ ਦੇ ਵਿੱਚ ਜਦੋਂ ਨੂੰ ਪਾਣੀ ਸਿਰ ਉੱਪਰੋਂ ਲੰਘ ਜਾਂਦਾ ਫਿਰ ਇਹਨਾਂ ਨੂੰ ਜਾਗ ਆਉਂਦੀ ਆ। ਫਿਰ ਜਦੋਂ ਲੋਕ ਦਬਾਅ ਪਾਉਂਦੇ ਨੇ, ਲੋਕ ਵਿਸਲ ਬਲੋਰਿੰਗ ਕਰਦੇ ਨੇ ਕਿ ਬਈ ਇਹ ਕੰਮ ਹੋ ਰਿਹਾ, ਤਾਂ ਉਦੋਂ ਫਿਰ ਇਹਨਾਂ ਨੂੰ ਲੱਗਦਾ ਕਿ ਹੁਣ ਅਮੈਂਡਮੈਂਟਸ, ਹੁਣ ਸੋਧਾਂ ਲੈ ਕੇ ਆਉਣੀਆਂ ਪੈਣਗੀਆਂ। ਇਹ ਟੂ ਵੇ ਹੈ ਪ੍ਰਵੀਨ ਜੀ ਇਹ। ਸੋ ਹਾਂਜੀ। ਉਹਦੇ ਇੱਕ ਤਾਂ ਦੇਖੋ ਵੀ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਯਾਰ ਪੁਲਿਸ ਦੀ ਸਖਤੀ ਘੱਟ ਹੈ, ਪਰ ਜਿਹੜਾ ਹਾਂਜੀ। ਕ੍ਰਾਈਮ ਹੈ ਉਹਦਾ ਇੱਕ ਹੋਰ ਕਾਰਨ ਵੀ ਹੁੰਦਾ। ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਤੁਹਾਡਾ ਸੋਸਾਇਟਲ ਸਟਰਕਚਰ ਵੀਕ ਹੋ ਰਿਹਾ, ਵੀਕ ਹੋਰ। ਹਾਂਜੀ ਹਾਂਜੀ ਬਿਲਕੁਲ। ਠੀਕ ਹੈ ਨਾ। ਵੀ ਹੁਣ ਜਿਹੜਾ ਇੱਕ ਸਟੇਬਲ ਪਰਿਵਾਰ ਦਾ ਬੱਚਾ, ਜਿਹੜਾ ਇੱਕ ਸਟੇਬਲ ਪਰਿਵਾਰ ਦੇ ਜਿਹਦੇ ਕੋਲੇ ਆਪਣੇ ਕੋਲੇ ਘਰੇ ਉਹਦੇ ਮਾਂ ਪਿਓ ਆ, ਉਹਨਾਂ ਦੇ ਘਰੇ ਨਾਰਮਲ ਰੋਟੀ ਬਣਦੀ ਆ, ਉਹਨਾਂ ਕੋਲੇ ਇਨਫ ਖਾਣ ਪੀਣ ਲਈ ਹੈਗਾ, ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਆ, ਜੇ ਉਹਨੂੰ ਕੁਛ ਮਾੜਾ ਮੋਟਾ ਉਹਦਾ ਕੋਈ ਚੀਜ਼ ਖਾਣ ਨੂੰ ਜੀ ਕਰਦਾ, ਉਦਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਬੱਚਾ ਬੜਾ ਹੋ ਰਿਹਾ ਉਹ ਕ੍ਰਾਈਮ ਨਹੀਂ ਕਰਦਾ, ਠੀਕ ਹੈ ਨਾ। ਹੁਣ ਨਾਰਮਲੀ ਕ੍ਰਾਈਮ ਕਦੋਂ ਕਰਦੇ ਆ ਬੱਚੇ, ਜਾਂ ਈਵਨ ਜਿਹੜੇ ਟੀਨਏਜਰਸ ਆ ਜਾਂ ਐਡਲਟਸ ਹੈ, ਜਦੋਂ ਉਹਨਾਂ ਦੀ ਅਪਬ੍ਰਿੰਗਿੰਗ ਕੁਛ ਇਦਾਂ ਦੀ ਹੁੰਦੀ ਹੈ ਵੀ ਜਦੋਂ ਉਹਨਾਂ ਕੋਲੇ ਰਿਸੋਰਸਿਸ ਨਹੀਂ ਹੁੰਦੇ। ਕਈ ਵਾਰੀ ਤੁਸੀਂ ਦੇਖੋ ਵੀ ਬਹੁਤਿਆਂ ਦੇ ਪੇਰੈਂਟਸ ਬਹੁਤ ਅਫੈਂਸਿਵ ਹੁੰਦੇ ਆ, ਉਹਨਾਂ ਨੂੰ ਸਮਝ ਹੀ ਇੰਨੀ ਕੁ ਹੁੰਦੀ ਹੈ। ਹੁਣ ਜਿਹੜੇ ਜਦੋਂ ਇਦਾਂ ਦੇ ਬੰਦੇ ਕ੍ਰਾਈਮ ਦੇ ਵਿੱਚ ਪੈਂਦੇ ਆ, ਇਹ ਤਾਂ ਸਾਡੀ ਸੁਸਾਇਟੀ ਦਾ ਫੇਲੀਅਰ ਹੈ ਨਾ। ਮਤਲਬ ਨਾਰਮਲੀ ਲੋਕੀ ਉਹਨੂੰ ਇੱਕ ਹੀ ਐਂਗਲ ਤੋਂ ਦੇਖਦੇ ਆ ਵੀ ਯਾਰ ਕਿਉਂਕਿ ਪੁਲਿਸ ਜਾਂ ਸਰਕਾਰਾਂ ਨਰਮ ਹੋ ਗਈਆਂ ਤਾਂ ਕਰਕੇ ਕ੍ਰਾਈਮ ਵੱਧ ਗਿਆ। ਜਿਹੜਾ ਦੂਜਾ ਪੱਖ ਇਹ ਹੈ ਵੀ ਐਜ਼ ਅ ਸੁਸਾਇਟੀ, ਕਿਉਂਕਿ ਪੈਸੇ ਦੀ ਹੋੜ ਇੰਨੀ ਲੱਗੀ ਹੋਈ ਆ, ਹਰ ਬੰਦੇ ਨੂੰ ਹੈਗਾ ਵੀ ਯਾਰ ਮੈਂ ਹੀ ਕਰ ਲਵਾਂ। ਉਹ ਤੋਂ ਬਾਅਦ ਫਿਰ ਵਿੱਚ ਜਿਹੜੀਆਂ ਸਰਕਾਰਾਂ ਦਾ ਫੋਕਸ ਚਾਹੇ ਕਰਪਸ਼ਨ ਲਾ ਲਓ ਜਾਂ ਹੋਰ ਹੀ ਗੱਲਾਂ ਦੇ ਉੱਤੇ ਆ, ਵੀ ਜਿਹੜੀਆਂ ਨਿਮਾਣੀਆਂ ਨਤਾਣੀਆਂ ਧਿਰਾਂ ਨੇ, ਜਿਹੜੀਆਂ ਗਰੀਬ ਕਮਿਊਨਿਟੀਜ਼ ਆ। ਅਮਰੀਕਾ ਦੇ ਵਿੱਚ ਵੀ ਸੇਮ ਪ੍ਰੋਬਲਮਸ ਆ, ਜਿਹਦੇ ਕਰਕੇ ਜਿਹੜੀ ਬਲੈਕ ਲਾਈਵਜ਼ ਮੈਟਰ ਲਹਿਰ ਚੱਲੀ ਸੀਗੀ, ਵੀ ਉਹ ਸਾਰੇ ਕਿਤੇ ਹੀ ਸੇਮ ਹੀ ਚੀਜ਼ ਆ ਵੀ ਸੁਸਾਇਟੀ ਦਾ ਕਲੈਕਟਿਵ ਫੇਲੀਅਰ ਹੈ ਵੀ ਅਸੀਂ ਉਦਾਂ ਦੇ ਬੱਚੇ ਗਰੋ ਅਪ ਹੋਣ ਦੇ ਰਹੇ ਹਾਂ, ਉਦਾਂ ਦੇ ਜਿਹੜੇ ਟੀਨਏਜਰਸ ਐਡਲਟਸ ਅਸੀਂ ਗਰੋ ਅਪ ਹੋਣ ਦੇ ਰਹੇ ਹਾਂ, ਵੀ ਉਹਨਾਂ ਨੂੰ ਇੱਕ ਇਦਾਂ ਦਾ ਅਸੀਂ ਵਧੀਆ ਸ਼ਾਂਤ ਮਾਹੌਲ ਨਹੀਂ ਦੇ ਸਕੇ। ਐਕਸੈਪਸ਼ਨਸ ਸਟਿਲ ਹੋਣਗੀਆਂ, ਠੀਕ ਹੈ। ਈਵਨ ਜੇ ਅਸੀਂ ਸਾਰਾ ਕੁਝ ਕਰ ਲਈਏ ਇੱਕ ਚੰਗੀ ਸੁਸਾਇਟੀ ਦੇ ਵਿੱਚ ਵੀ ਸਟਿਲ ਕ੍ਰਿਮੀਨਲਸ ਨਿਕਲਣਗੇ, ਐਕਸੈਪਸ਼ਨਸ, ਜਿਹਦੇ ਕਰਕੇ ਫਿਰ ਅੱਗੇ ਟਫ ਔਨ ਕ੍ਰਾਈਮ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵੀ ਅਗੇਨ ਉਹ ਡਿਬੇਟੇਬਲ ਆ ਵੀ ਉਦਾਂ ਦੀਆਂ ਪਾਲਿਸੀਜ਼ ਦੀ ਲੋੜ ਹੈ। ਪਰ ਜੇ ਕੋਈ ਕਹੇ ਵੀ ਯਾਰ ਅਸੀਂ ਆਪਣਾ ਜਿਹੜੀਆਂ ਸਾਡੀਆਂ ਜੜ੍ਹਾਂ ਉਹਨਾਂ ਨੂੰ ਠੀਕ ਨਹੀਂ ਕਰਨਾ, ਸਾਡੇ ਬੇਸ ਨੂੰ ਠੀਕ ਨਹੀਂ ਕਰਨਾ, ਸਿਰਫ ਅਸੀਂ ਕ੍ਰਾਈਮ ਤੇ ਸਟ੍ਰਿਕਟ ਹੋ ਕੇ ਅਸੀਂ ਇਸ ਚੀਜ਼ ਨੂੰ ਨੱਥ ਪਾ ਲਾਂਗੇ, ਮੇਰੇ ਖਿਆਲ ਨਾਲ ਇਹ ਬਹੁਤ ਵੱਡਾ ਭੁਲੇਖਾ ਹੈ। ਅਮਰੀਕਾ ਦੇ ਵਿੱਚ ਇਹ ਆਪਾਂ ਦੇਖ ਰਹੇ ਹਾਂ ਵੀ ਮਤਲਬ ਬਹੁਤੀਆਂ ਜ਼ਿਆਦਾ ਸਟੇਟਾਂ ਦੇ ਵਿੱਚ ਜਿੱਥੇ ਈਵਨ ਕ੍ਰਾਈਮ ਬਹੁਤ ਮਤਲਬ ਮੈਨੂੰ ਪਤਾ ਵੀ ਜਿਹੜੇ ਗੈਵਿਨ ਨਿਊਸਮ ਹੈਗੇ ਆ, ਉਹ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਕੋਈ ਬਹੁਤੀ ਜ਼ਿਆਦਾ ਇੱਜ਼ਤ ਹੈ ਨਹੀਂ, ਮਤਲਬ ਲੋਕਾਂ ਨੂੰ ਪਸੰਦ ਨਹੀਂ ਉਹਨਾਂ ਪਾਲਿਸੀਜ਼ ਕਰਕੇ। ਪਰ ਉਹਨਾਂ ਨੇ ਪਿੱਛੇ ਜਿਹੜੀ ਡਿਬੇਟ ਚੱਲੀ ਸੀਗੀ ਕਿਸੇ ਰਿਪਬਲਿਕਨ ਸਟੇਟ ਦੇ ਨਾਲ, ਵੀ ਜਦੋਂ ਰਿਪਬਲਿਕਨ ਸਟੇਟ ਨੇ ਕਿਹਾ ਵੀ ਯਾਰ ਕੈਲੀਫੋਰਨੀਆ 'ਚ ਤਾਂ ਕ੍ਰਾਈਮ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ, ਤਾਂ ਉਹ ਇੱਕ ਡੇਟਾ ਕੱਢ ਕੇ ਲਿਆਏ ਸੀਗੇ। ਉਹ ਕਹਿੰਦੇ ਜਿਹੜਾ ਪਰ ਕੈਪੀਟਾ ਕ੍ਰਾਈਮ ਹੈ ਉਹ ਕੈਲੀਫੋਰਨੀਆ ਦਾ, ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਹੈ ਉਹਨਾਂ ਦਾ ਰਿਪਬਲਿਕਨ ਸਟੇਟਸ ਨਾਲੋਂ ਘੱਟ ਹੈ, ਕਿਤੇ ਘੱਟ ਹੈ। ਹਾਂਜੀ, ਜਿਹੜੀਆਂ ਮਤਲਬ ਘੱਟ ਆਬਾਦੀ ਵਾਲੀਆਂ ਸਟੇਟਸ ਹੈਗੀਆਂ ਨੇ, ਹੁਣ ਜਿਵੇਂ ਨਾਰਥ ਡਕੋਟਾ ਦੇ ਵਿੱਚ ਰਿਪਬਲਿਕਨ ਸਟੇਟ ਆ, ਤੇ ਉੱਥੇ ਆਬਾਦੀ ਵੀ ਬਹੁਤ ਘੱਟ ਹੈ, ਬੜੀ ਹੋਮੋਜੀਨਸ ਸੋਸਾਇਟੀ ਹੈ, ਉੱਥੇ ਕ੍ਰਾਈਮ ਦੇ ਚਾਂਸਸ ਵੈਸੇ ਹੀ ਘੱਟ ਜਾਂਦੇ ਹੁੰਦੇ ਆ। ਪਰ ਜਿਹੜੀਆਂ ਪਾਪੂਲੇਟਿਡ ਸਟੇਟਾਂ ਨੇ ਤੇ ਜਿੱਥੇ ਦੋਨੇ ਤਰ੍ਹਾਂ ਦੀ ਸਰਕਾਰ ਹੈ, ਉੱਥੇ ਜਿਹੜਾ ਡੇਟਾ ਹੈ ਫਿਰ ਉਹ ਦੱਸਦਾ ਵੀ ਅੱਛਾ ਹੋ ਕੀ ਰਿਹਾ, ਕਈ ਵਾਰੀ ਸਾਨੂੰ ਲੱਗਣ ਲੱਗ ਪੈਂਦਾ ਹੁੰਦਾ। ਸੋ ਹੱਲ ਇਹ ਨਹੀਂ ਹੈਗਾ, ਇੱਕ ਪਾਸੇ ਦਾ ਹੱਲ ਨਹੀਂਗਾ, ਉਹਨੂੰ ਮੇਰੇ ਖਿਆਲ ਨਾਲ ਕਲੈਕਟਿਵਲੀ ਹੱਲ ਦੇਖਣਾ ਪੈਣਾ ਵੀ ਅਸੀਂ ਸਾਡੇ ਸਕੂਲਸ ਨੂੰ ਕਿੱਦਾਂ ਫਿਕਸ ਕਰੀਏ, ਅਸੀਂ ਸਾਡੇ ਐਜੂਕੇਸ਼ਨ ਸਿਸਟਮ ਨੂੰ ਕਿੱਦਾਂ ਫਿਕਸ ਕਰੀਏ, ਜਿਹੜੇ ਸਾਡੇ ਸੁਸਾਇਟੀ ਦੇ ਜੀ ਪਿੱਛੇ ਰਹਿ ਗਏ ਆ ਉਹਨਾਂ ਨੂੰ ਅਸੀਂ ਚੱਕਣਾ ਕਿੱਦਾਂ, ਉਹਨਾਂ ਨੂੰ ਅਸੀਂ ਬਰਾਬਰ ਨਾਲ ਕਿਵੇਂ ਤੋਰਨਾ, ਠੀਕ ਹੈ ਨਾ। ਐਕਸੈਪਸ਼ਨਸ ਹੈਗੀਆਂ ਨੇ, ਉਹਨਾਂ ਨਾਲ ਕਿਵੇਂ ਨਜਿੱਠਣਾ। ਸਹੀ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ, ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਚਰਚਾ ਕੀਤੀ ਸੀ ਕਿ ਮਾਈਕ ਕਾਰਨੇ ਜਿਹੜੇ ਨੇ ਕੈਨੇਡਾ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਮੈਕਸੀਕੋ ਵੱਲ ਰਵਾਨਾ ਹੋਏ ਨੇ। ਕੀ ਗੱਲਬਾਤ ਦੀਆਂ ਸੰਭਾਵਨਾਵਾਂ ਨੇ, ਕਿਹੜੇ ਮੁੱਦਿਆਂ ਤੇ ਗੱਲਬਾਤ ਇਹਨਾਂ ਦੋਨਾਂ ਆਗੂਆਂ ਦੇ ਦਰਮਿਆਨ ਹੋ ਸਕਦੀ ਹੈ ਜੀ? ਸੋ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਇਲੈਕਟ ਹੋਏ ਨੇ, ਉਹਨਾਂ ਨੇ ਜਿਹੜੀ ਟ੍ਰੇਡ ਟੈਰਿਫਸ ਲਾਏ ਨੇ ਸਾਰਿਆਂ ਤੇ, ਉਹਨਾਂ ਤੋਂ ਜਿਹੜੇ ਉਹਨਾਂ ਦੇ ਸਭ ਤੋਂ ਨੇੜਲੇ ਦੋ ਨੇਬਰ ਨੇ ਕੈਨੇਡਾ ਤੇ ਮੈਕਸੀਕੋ, ਉਹ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। ਸੋ ਉਹਦਾ ਹੀ ਜਿਹੜਾ ਹੱਲ ਲੱਭਣ ਦੀ ਕੋਸ਼ਿਸ਼ ਹੈ ਵੀ ਮਾਰਕ ਕਾਰਨੀ ਹੋਣੀ ਮੈਕਸੀਕੋ ਗਏ ਹੈ। ਉਹਨਾਂ ਨੂੰ ਇਹ ਹੈ ਵੀ ਜਿਹੜੀ ਕੁਸਮਾ ਜਿਹੜਾ ਕੈਨੇਡਾ US ਮੈਕਸੀਕੋ ਜਿਹੜਾ ਟ੍ਰੇਡ ਅਗਰੀਮੈਂਟ ਹੈਗਾ ਵੀ
ਉਹ ਤਾਂ ਚਲੋ ਇੱਕ ਡੀਲ ਹੈਗੀ ਆ ਮੈਕਸੀਕੋ, ਯੂਐਸ ਤੇ ਕੈਨੇਡਾ ਦੇ ਵਿੱਚ, ਜਿਹਦੇ ਅਧੀਨ ਵਪਾਰ ਇਹ ਜਿਹੜੇ ਤਿੰਨੇ ਮੁਲਕ ਆਪਸ 'ਚ ਕਰਦੇ ਆ। ਵੀ ਪਰ ਜੀ। ਇਸ ਫਰੇਮਵਰਕ ਤੋਂ ਬਾਹਰ ਹੂੰ, ਕੁਛ ਏਦਾਂ ਦਾ ਅਸੀਂ ਬਣਾ ਲਈਏ ਵੀ ਜਿਹਦੇ ਵਿੱਚ ਅਮਰੀਕਾ ਦੇ ਥਰੂ ਸਮਾਨ ਨੂੰ ਨਾ ਜਾਣਾ ਪਵੇ, ਜਾਂ ਠੀਕ ਹੈ। ਜਿਹੜੀ ਅਮਰੀਕਾ ਦੀ ਜਿਹੜੀ ਅਨਸਰਟੇਨਟੀ ਹੈ ਉਹਨੂੰ ਬਾਈਪਾਸ ਕਰਕੇ ਹੂੰ, ਦੋਨੇ ਮੁਲਕਾਂ ਦੇ ਵਿੱਚ ਕੋਈ ਸਟੇਬਿਲਿਟੀ, ਜਿਹੜੀ ਵਪਾਰਕ ਸਟੇਬਿਲਿਟੀ ਹੈ, ਉਹ ਅਚੀਵ ਕੀਤੀ ਜਾ ਸਕੇ। ਸੋ ਹੂੰ, ਮੇਨ ਜਿਹੜੀ ਚੀਜ਼ ਇਹੀ ਹੈਗੀ ਵੀ ਇੱਕ ਤਾਂ ਵੀ ਜਿਹੜੀਆਂ ਜੋ ਕੋਸਮਾ ਦੇ ਵਿੱਚ ਆਲਰੇਡੀ ਇੱਕ ਫਰੇਮਵਰਕ ਐਗਜ਼ਿਸਟ ਕਰਦਾ, ਉਹਦੇ ਵਿੱਚ ਕੈਨੇਡਾ ਤੇ ਮੈਕਸੀਕੋ ਕਿਵੇਂ ਹੋਰ ਵਧੀਆ ਜ਼ਿਆਦਾ ਵਪਾਰ ਕਰ ਸਕਦੇ ਆ। ਜਿਹੜੀ ਹੂੰ, ਦੂਜੀ ਗੱਲ ਹੈਗੀ ਆ ਵੀ ਉਹ ਤੋਂ ਇਲਾਵਾ ਹੂੰ, ਜਿਹੜਾ ਸਮੁੰਦਰ ਦਾ ਰਸਤਾ ਹੈਗਾ ਵੀ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਕਿਵੇਂ ਇੱਕ ਜਿਹੜਾ ਕੋਰੀਡੋਰ ਬਣਾ ਕੇ ਇੱਕ ਜੀ, ਦੂਜੇ ਦੀ ਸਪੋਰਟ ਕਰ ਸਕਣ ਤੇ ਵਪਾਰ ਵਧਾ ਕੇ ਅਮਰੀਕਾ ਤੋਂ ਆਪਣੀ ਡਿਪੈਂਡੈਂਸ ਘਟਾ ਸਕਣ। ਜੀ, ਜੀ, ਜੀ। ਤੇ ਇਹਦੇ ਨਾਲ ਇਹ ਹੇਟ ਕ੍ਰਾਈਮ ਬਿੱਲ ਬੜਾ ਅੱਜ-ਕੱਲ੍ਹ ਚਰਚਾ ਦੇ ਵਿੱਚ ਹੈ ਜੀ। ਹਾਂਜੀ, ਸੋ ਇਹ ਅਮਰੀਕਾ ਦੇ ਵਿੱਚ ਵੀ ਇਹਦੀ ਹੁਣ ਬਹੁਤ ਜ਼ਿਆਦਾ ਡਿਸਕਸ਼ਨ ਹੋਈ ਹੈ, ਪਰ ਜਿਹੜਾ ਹੁਣ ਪਾਰਲੀਮੈਂਟ ਸੈਸ਼ਨ ਦੇ ਵਿੱਚ ਆਇਆ ਉਹਦੇ ਵਿੱਚ ਇਹ ਬਿੱਲ ਪ੍ਰੈਜ਼ੈਂਟ ਕੀਤਾ ਗਿਆ ਤੇ ਜਸਟਿਸ ਮਿਨਿਸਟਰ ਜਿਹੜੇ ਸਾਡੇ ਕੈਨੇਡਾ ਦੇ ਹੈਗੇ ਉਹਨਾਂ ਨੇ ਇਹ ਬਿੱਲ ਇੰਟਰੋਡਿਊਸ ਕੀਤਾ। ਹੂੰ, ਬੇਸਿਕਲੀ ਜਿਹੜੀਆਂ ਮੁਸਲਮਾਨ ਤੇ ਜਿਹੜੀਆਂ ਜੂਇਸ਼ ਜਥੇਬੰਦੀਆਂ ਕੈਨੇਡਾ ਦੀਆਂ, ਉਹ ਇਸ ਬਿੱਲ ਤੋਂ ਦੀ ਡਿਮਾਂਡ ਕਰ ਰਹੀਆਂ ਸੀਗੀਆਂ। ਉਹਨਾਂ ਦਾ ਇਹ ਸੀਗਾ ਵੀ ਕਈ ਵਾਰੀ ਜਿਹੜੇ ਪ੍ਰੋਟੈਸਟਰ ਹੈਗੇ ਆ, ਹਾਂਜੀ, ਜਿਹੜੇ ਆਪਾਂ ਕਹਿ ਲਈਏ ਵੀ ਰਾਈਟ ਵਿੰਗ ਪ੍ਰੋਟੈਸਟਰ ਹੈਗੇ ਆ, ਉਹ ਜਦੋਂ ਪ੍ਰੋਟੈਸਟ ਕਰਨ ਜਾਂਦੇ ਆ ਤਾਂ ਉਹਨਾਂ ਦੀਆਂ ਧਾਰਮਿਕ ਸਥਾਨਾਂ ਦੇ ਬਾਹਰ ਜਾ ਕੇ ਪ੍ਰੋਟੈਸਟ ਕਰਦੇ ਆ ਤੇ ਬਹੁਤ ਠੀਕ ਹੈ। ਧਾਰਮਿਕ ਸਥਾਨਾਂ ਦੇ ਵਿੱਚ ਜਿਹੜੀ ਉਹਨਾਂ ਨੂੰ ਜਾਣ ਤੋਂ ਰੋਕਦੇ ਆ। ਸੋ ਹੂੰ, ਮੰਗ ਕਰ ਰਹੇ ਸੀਗੇ ਵੀ ਜਿਹੜੀ ਧਾਰਮਿਕ ਸਥਾਨਾਂ ਦੇ ਬਾਹਰ ਜਿਹੜੀ ਇੰਟੀਮੀਡੇਸ਼ਨ ਹੈ ਜਾਂ ਜਿਹੜੀ ਇਦਾਂ ਦਾ ਰਿਟੋਰਿਕ ਵੀ ਜਿਹੜਾ ਬਿਲਕੁਲ ਹੇਟਰੇਡ ਵਾਲਾ ਹੈਗਾ, ਉਹਦੇ ਤੇ ਨੱਥ ਪਾਈ ਜਾ ਸਕੇ। ਜੀ, ਸੋ ਉਹਦੇ ਸੰਬੰਧ ਦੇ ਵਿੱਚ ਹੀ ਇਹ ਬਿੱਲ ਐਤਕੀ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ। ਇਹਦੀ ਹੂੰ, ਜਿਹੜਾ ਇਹਦਾ ਫਰੇਮਵਰਕ ਹੈਗਾ ਉਹ ਸੇਮ ਹੀ ਹੈ ਜਿਹੜਾ 2021 ਦੇ ਵਿੱਚ ਨਾ ਜਦੋਂ ਕੋਵਿਡ ਦੇ ਵੈਕਸੀਨ ਚੱਲ ਰਹੇ ਸੀਗੇ, ਸੋ ਉਦੋਂ ਨਾ ਪ੍ਰੋਟੈਸਟਰਸ, ਨਰਸਿਸ ਤੇ ਡਾਕਟਰਸ ਨੂੰ ਹਸਪਤਾਲਾਂ ਵਿੱਚ ਜਾਣੋਂ ਰੋਕਦੇ ਸੀਗੇ। ਠੀਕ ਸੋ ਹੈ ਉਹ ਜੀ। ਸੇਮ ਹੀ ਫਰੇਮਵਰਕ ਨੂੰ ਇੱਥੇ ਐਕਸਟੈਂਡ ਕੀਤਾ ਗਿਆ। ਹੂੰ, ਹੂੰ, ਤਾਂ ਕਰਕੇ ਵੀ ਜਿਹੜੇ ਬੰਦੇ ਆਪਣੇ ਅ, ਅਰਦਾਸ ਕਰਨਾ ਜਾਣਾ ਚਾਹੁੰਦੇ ਆ ਜਾਂ ਪਾਠ ਕਰਨਾ ਜਾਣਾ ਚਾਹੁੰਦੇ ਆ, ਚਾਹੇ ਉਹ ਸਿਨਾਗੋਗ ਦੇ ਵਿੱਚ ਹੈ ਜਾਂ ਉਹ ਗੁਰਦੁਆਰੇ ਦੇ ਵਿੱਚ ਹੈ, ਮੰਦਿਰ 'ਚ ਹੈ, ਚਰਚ 'ਚ ਹੈ, ਹੂੰ, 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 ਜਾਂ ਮਸਜਿਦ ਦੇ ਵਿੱਚ ਹੈ, ਜੇ ਹੂੰ, ਉਹਨਾਂ ਨੂੰ ਕੋਈ ਰੋਕਦਾ, ਉਹਨਾਂ ਨੂੰ ਇੰਟੀਮੀਡੇਟ ਕਰਦਾ, ਸੋ ਹੂੰ, ਉਹਨਾਂ ਤੇ ਨੱਥ ਪਾਈ ਜਾ ਸਕੇ। ਇਹਦੇ ਵਿੱਚ ਹੁਣ ਜਿਹੜੀ ਹੈਰਾਨੀ ਦੀ ਗੱਲ ਹੈ ਤੇ ਜਿਹੜੀ ਇਸ ਵੇਲੇ ਅਮਰੀਕਾ ਦੇ ਵਿੱਚ ਵੀ ਚੱਲ ਰਹੀ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਫਰਸਟ ਅਮੈਂਡਮੈਂਟ ਹੈ, ਹਾਂਜੀ, ਉਹ ਫਰੀडम ਟੂ ਸਪੀਚ ਗਾਰੰਟੀ ਕਰਦੀ ਤੇ ਕੈਨੇਡਾ ਦੇ ਵਿੱਚ ਵੀ ਜਿਹੜੀ ਫਰੀडम ਟੂ ਸਪੀਚ ਹੈ ਉਹ 100% ਗਾਰੰਟੀਡ ਹੈ। ਪਰ ਜਿਹੜੀ ਅਮਰੀਕਾ ਦੀ ਫਰਸਟ ਅਮੈਂਡਮੈਂਟ ਹੈ, ਉਹ ਕਹਿੰਦੀ ਹੈ ਵੀ ਉਹਦੇ ਤੇ ਹੇਟ ਕ੍ਰਾਈਮ ਦੇ ਜਿਹੜਾ ਹੇਟ ਆਪਾਂ ਕਹਿ ਲਈਏ ਵੀ ਹੇਟ ਕ੍ਰਾਈਮ ਨਹੀਂ, ਹੂੰ, ਹੂੰ, ਹੇਟ ਸਪੀਚ। ਹੂੰ, ਸੋ ਹੇਟ ਸਪੀਚ ਦੇ ਉੱਤੇ ਕੋਈ ਵੀ ਜਿਹੜੀ ਹੈ ਨਹੀਂ ਗੀ, ਉਹ ਕਹਿੰਦੇ ਵੀ ਜਿਹੜੀ ਹੇਟ ਸਪੀਚ ਹੈ ਉਹ ਸਟਿਲ ਫ੍ਰੀ ਸਪੀਚ ਹੈ। ਤੇ ਠੀਕ ਹੈ। ਹੁਣ ਚਾਰਲੀ ਕਰਕ ਹੋਣਾ ਦੀ ਜਿਹੜੇ ਕਤਲ ਤੋਂ ਬਾਅਦ ਉਹਦੇ ਤੇ ਦੁਬਾਰਾ ਜਿਹੜਾ ਡਿਸਕਸ਼ਨ ਚਾਲੂ ਹੋਇਆ ਵੀ ਹੂੰ, ਕੀ ਹੇਟ ਸਪੀਚ ਕੋਈ ਲਾਅ ਹੋਣਾ ਚਾਹੀਦਾ, ਵੀ ਜੇ ਹੁਣ ਕਰਕੇ ਕਈ ਗਰੁੱਪਾਂ ਨੇ ਚਾਰਲੀ ਕਰਕ ਦੀ ਜਿਹੜੀ ਕਤਲ ਦੇ ਉੱਤੇ ਖੁਸ਼ੀ ਮਨਾਈ ਤੇ ਉਹਨਾਂ ਤੇ ਜਿਹੜੇ ਲੀਗਲ ਸਟੈਪ ਲਏ ਜਾ ਰਹੇ ਆ। ਤਾਂ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਵੇ, ਕੱਲ ਜਿਮੀ ਹਾਂਜੀ, ਕਿਮਲ ਹਾਂਜੀ, ਉਹਨਾਂ ਦਾ ਸ਼ੋਅ ਵੀ ਕੈਂਸਲ ਕਰ ਦਿੱਤਾ ਗਿਆ ਹੂੰ, ਇਸ ਗੱਲ ਕਰਕੇ ਵੀ ਉਹਨੂੰ ਇਹ ਮੰਨਿਆ ਜਾ ਰਿਹਾ ਵੀ ਇਹ ਫਰੀडम ਆਫ ਸਪੀਚ ਦਾ ਗਲਾ ਘੁੱਟ ਰਹੇ ਆ। ਹੂੰ, ਕੈਨੇਡਾ ਦੇ ਵਿੱਚ ਹਮੇਸ਼ਾ ਹੀ ਜਿਹੜੀ ਇੱਕ ਇਹ ਬੜੀ ਸਟ੍ਰਿਕਟ ਲਾਈਨ ਇਹਨਾਂ ਨੇ ਰੱਖੀ ਹੈ ਵੀ ਜਿਹੜੀ ਫਰੀडम ਆਫ ਸਪੀਚ ਹੈ ਉਹ ਕਦੇ ਵੀ ਹੇਟ ਸਪੀਚ ਦੇ ਵਿੱਚ ਨਾ ਜਾਵੇ, ਤੇ ਉਹਦੇ ਤੇ ਹੁਣ ਹੋਰ ਸਖਤ ਕਦਮ ਲਿਆਉਣ ਲਈ ਇਹ ਬਿੱਲ ਲਿਆਂਦਾ ਗਿਆ। ਇਹਦੇ ਤੇ ਹੁਣ ਇਹ ਬਿੱਲ ਹਜੇ ਟੇਬਲ ਹੋਇਆ, ਇਹਦੇ ਤੇ ਡਿਸਕਸ਼ਨ ਹੋਊਗੀ, ਫਿਰ ਇਹ ਪਾਸ ਹੁੰਦਾ ਜਾਂ ਨਹੀਂ ਹੁੰਦਾ ਹੂੰ, ਉਹ ਹੋਰ ਗੱਲ ਹੈ। ਪਰ ਕਿਉਂਕਿ ਇਹ ਇਸ ਵੇਲੇ ਜੋ ਅਮਰੀਕਾ ਦੇ ਵਿੱਚ ਡਿਸਕਸ਼ਨ ਚੱਲ ਰਹੀ ਹੈ ਉਹ ਰੈਲੇਵੈਂਟ ਹੈ, ਹੂੰ, ਉਹਦੇ ਨਾਲ ਹੈ, ਤੇ ਉਹ ਮੈਂ ਕੰਪੈਰੀਜ਼ਨ ਲਈ ਬਿਲਕੁਲ। ਮੇਰਾ ਇਹ ਸੀਗਾ ਵੀ ਇਹ ਜ਼ਰੂਰ ਆਪਾਂ ਇਹਨੂੰ ਡਿਸਕਸ ਕਰੀਏ। ਦੇਖੋ ਫਰੀडम ਆਫ ਸਪੀਚ ਤਾਂ ਇੱਕ ਅਲੱਗ ਚੀਜ਼ ਹੈ, ਪਰ ਹੇਟ ਕ੍ਰਾਈਮ ਇੱਕ ਅਲੱਗ ਚੀਜ਼ ਹੈ। ਤੁਹਾਡੀ ਫਰੀडम ਆਫ ਸਪੀਚ ਦੇ ਵਿੱਚ ਜੇ ਕਿਸੇ ਨੂੰ ਤੁਸੀਂ ਹੇਟ ਕਰ ਰਹੇ ਹੋ ਔਰ ਪ੍ਰੋਵੋਕ ਕਰ ਰਹੇ ਹੋ ਸੋਸਾਇਟੀ ਨੂੰ ਕਿ ਬਈ ਆਹ ਕਰ ਦਿਓ, ਉਹ ਫਿਰ ਫਰੀडम ਆਫ ਸਪੀਚ ਨਹੀਂ ਨਾ, ਉਹ ਤਾਂ ਇੱਕ ਤਰੀਕੇ ਨਾਲ ਸੋਸਾਇਟੀ ਦੇ ਵਿੱਚ ਦੰਗਾ ਫੈਲਾਉਣ ਵਾਲੀ ਗੱਲ ਆ। ਉਹਦੇ ਜੀ ਵਿੱਚ ਲੜਾਉਣ ਮਰਵਾਉਣ, ਲੋਕਾਂ ਨੂੰ ਜਿਹੜਾ ਉਹ ਸਾੜ ਫੂਕ ਵਾਲੀ ਅੱਗ ਜਣੀ ਵਾਲੇ ਪਾਸੇ ਧੱਕਣ ਦੀ ਗੱਲ ਆ। ਉਹ ਤਾਂ ਫਰੀडम ਆਫ ਸਪੀਚ ਜਿਹੜੀ ਕਿਸੇ ਨੂੰ ਖਤਰਾ ਪਾਉਂਦੀ ਹੈ, ਉਹ ਕਿਸੇ ਵੀ ਤਰ੍ਹਾਂ ਦੀ ਫਰੀडम ਨਹੀਂ ਹੈ। ਭਾਵੇਂ ਉਹ ਸਪੀਚ ਦੀ ਹੈ, ਚਾਹੇ ਰਾਈਟ ਆਫ ਐਕਸਪ੍ਰੈਸ਼ਨ ਹੈ, ਜਾਂ ਕਿਸੇ ਵੀ ਤਰੀਕੇ ਦੀ ਗੱਲ ਆ। ਆਪਣੀ ਗੱਲ ਵਾਜਬ ਤਰੀਕੇ ਨਾਲ ਰੱਖਣ ਨੂੰ ਸ਼ਾਇਦ ਆਪਾਂ ਰਾਈਟ ਆਫ ਐਕਸਪ੍ਰੈਸ਼ਨ ਦੇ ਘੇਰੇ ਜਾਂ ਫਰੀडम ਆਫ ਸਪੀਚ ਦੇ ਘੇਰੇ ਦੇ ਵਿੱਚ ਕਹਿ ਸਕਦੇ ਹਾਂ। ਜੀ ਗੁਰਜਸਪਾਲ ਸਿੰਘ ਜੀ, ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ